ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਅਪਡੇਟ ਫਾਰਮਿੰਗ ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰਾਂਗੇ ਕੁਝ ਕਿਸਾਨੀ ਇਸ਼ੂਜ਼ ਨੂੰ ਲੈ ਕੇ ਮਸਲਿਆਂ ਨੂੰ ਲੈ ਕੇ ਤੇ ਇਸ ਦੇ ਨਾਲ ਅੱਗੇ ਕੀ ਹੋਣ ਜਾ ਰਿਹਾ ਹੈ। ਕੁਝ ਮੀਟਿੰਗਸ ਨੇ ਉਹਨਾਂ ਦਾ ਦੌਰ ਚੱਲਣਾ ਆਉਣ ਵਾਲੇ ਟਾਈਮ ਦੇ ਵਿੱਚ ਕਿਸਾਨੀ ਮੁੱਦਿਆਂ ਨੂੰ ਲੈ ਕੇ ਕੁਝ ਅਹਿਮ ਪ੍ਰੋਗਰਾਮ ਨੇ ਵਾਈਸੀਲੀਆ ਦੇ ਵਿੱਚ ਉਹਨਾਂ ਪ੍ਰੋਗਰਾਮਾਂ ਬਾਬਤ ਆਪਾਂ ਗੱਲਬਾਤ ਕਰਾਂਗੇ। ਆਪਣੇ ਨਾਲ ਜੁੜ ਚੁੱਕੇ ਨੇ ਪੰਜਾਬੀ ਅਮਰੀਕਨ ਗਰੋਵਰਸ ਗਰੁੱਪ ਤੋਂ ਅਰਸ਼ਦੀਪ ਸਿੰਘ ਸਿੱਧੂ। ਅਰਸ਼ਦੀਪ ਸਿੰਘ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ ਪ੍ਰਵੀਨ ਜੀ, ਤੇ ਪੰਜਾਬੀ ਰੇਡੀਓ USA ਦੇ ਸਾਰੇ ਸਰੋਤਿਆਂ ਨੂੰ ਸੁਣਨ ਵਾਲਿਆਂ ਨੂੰ ਵੀ ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚਲੀਏ ਸਪਾਂਸਰਸ ਦਾ ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408 272 5200 2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 408 272 2500 ਤੇ ਟਰਕੀਨਾ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਨਾ ਟੋਨੀ ਟਰਕੀਨਾ ਦੇ ਨਾਲ ਤੁਸੀਂ ਕਿਸੇ ਵੀ ਇਮੀਗ੍ਰੇਸ਼ਨ ਇਸ਼ੂ ਨੂੰ ਲੈ ਕੇ ਗੱਲਬਾਤ ਕਰ ਸਕਦੇ ਹੋ 415 909 0503 ਤੇ ਜਸਬੀਰ ਸਿੰਘ ਨਿੱਜਰ ਟ੍ਰੇਸੀ ਤੋਂ ਸੁਪੀਰੀਅਰ ਇਰੀਗੇਸ਼ਨ ਡਿਜ਼ਾਈਨ ਐਂਡ ਸਰਵਿਸ ਵਾਲੇ ਜਿਹੜੇ ਕਿ ਫਾਰਮ ਦੀਆਂ ਸਾਰੀਆਂ ਇਰੀਗੇਸ਼ਨ ਸੰਬੰਧੀ ਲੋੜਾਂ ਪੂਰੀਆਂ ਕਰਦੇ ਨੇ। ਫਰੈਜ਼ਨੋ ਤੋਂ ਨੇ ਤੇ ਇਹਨਾਂ ਦੇ ਨਾਲ ਰਾਬਤਾ ਕਾਇਮ ਕੀਤਾ ਜਾ ਸਕਦਾ ਹੈ 8886893747 ਦੇ ਉੱਤੇ ਤੁਸੀਂ ਇਹਨਾਂ ਦੇ ਨਾਲ ਗੱਲਬਾਤ ਕਰ ਸਕਦੇ ਹੋ। ਹਾਰਵੀ ਨਿੱਜਰ ਕ੍ਰੌਪ ਇੰਸ਼ੋਰੈਂਸ ਵਾਲੇ ਫਰੈਜ਼ਨੋ ਤੋਂ ਜਿਨ੍ਹਾਂ ਦੇ ਨਾਲ 5592881908 ਤੇ ਗੱਲਬਾਤ ਤੁਸੀਂ ਕਰ ਸਕਦੇ ਹੋ। ਇਹਨਾਂ ਦੇ ਨਾਲ ਕਿਸੇ ਵੀ ਤਰ੍ਹਾਂ ਦੀ ਕ੍ਰੌਪ ਇੰਸ਼ੋਰੈਂਸ ਕਰਵਾਉਣੀ ਹੈ ਤਾਂ ਹਾਰਵੀ ਨਿੱਜਰ ਦੇ ਨਾਲ ਇਸ ਨੰਬਰ ਤੇ ਰਾਬਤਾ ਕਾਇਮ ਕੀਤਾ ਜਾ ਸਕਦਾ ਹੈ। ਕੁਝ ਪ੍ਰੋਗਰਾਮਾਂ ਬਾਰੇ ਆਪਾਂ ਗੱਲਬਾਤ ਕਰਾਂਗੇ। ਕੁਝ ਮੀਟਿੰਗਾਂ ਦਾ ਦੌਰ ਆਉਣ ਵਾਲੇ ਟਾਈਮ ਦੇ ਵਿੱਚ ਚੱਲਣਾ ਜਿਹੜੀਆਂ ਕਿ ਫਾਰਮਿੰਗ ਇਸ਼ੂਜ਼ ਨੂੰ ਲੈ ਕੇ ਹੋਣਗੀਆਂ ਤੇ ਉਹਨਾਂ ਮੀਟਿੰਗਸ ਦੇ ਵਿੱਚ ਕਿਹੜੇ ਜਿਹੜੇ ਮੁੱਦੇ ਨੇ ਉਹ ਵਿਚਾਰੇ ਜਾਣਗੇ, ਕਿਸ ਮੁੱਦੇ ਨੂੰ ਲੈ ਕੇ ਗੱਲਬਾਤ ਹੋਊਗੀ। ਇਸ ਬਾਬਤ ਆਪਾਂ ਅਰਸ਼ਦੀਪ ਸਿੰਘ ਸਿੱਧੂ ਜੀ ਨਾਲ ਜਿਹੜੀ ਗੱਲਬਾਤ ਆ ਉਹ ਕਰਾਂਗੇ। ਇਹਦੇ ਨਾਲ ਕੁਝ ਹੋਰ ਗ੍ਰਾਂਟਸ ਦੇ ਬਾਰੇ ਆਪਾਂ ਗੱਲਬਾਤ ਕਰਾਂਗੇ। ਗ੍ਰਾਂਟਸ ਜਿਹੜੀਆਂ ਮਿਲਦੀਆਂ ਨੇ ਤੇ ਪੋਟੈਂਸ਼ੀਅਲ ਜਿਹੜੀਆਂ ਗ੍ਰਾਂਟ ਅਪਰਚੁਨਿਟੀਜ਼ ਨੇ 2025 ਦੇ ਲਈ ਉਹ ਕਿਸਾਨੀ ਦੇ ਲਈ ਕਿਹੜੀਆਂ ਨੇ, ਇਹਨਾਂ ਸਾਰੇ ਇਸ਼ੂਜ਼ ਨੂੰ ਲੈ ਕੇ ਆਪਾਂ ਗੱਲਬਾਤ ਕਰਾਂਗੇ। ਜਿਹੜੀ ਵਾਈਸੀਲੀਆ ਦੇ ਵਿੱਚ ਅਰਸ਼ਦੀਪ ਸਿੰਘ ਜੀ ਆਉਣ ਵਾਲੀ 5 ਦਸੰਬਰ ਨੂੰ ਮੀਟਿੰਗ ਹੋ ਰਹੀ ਆ ਉਹਦੇ ਚ ਕਿਸਾਨੀ ਬਾਬਤ ਕਿਹੜੇ ਮੁੱਦੇ ਨੇ ਜਿਹੜੇ ਵਿਚਾਰੇ ਜਾਣਗੇ। ਹਾਂਜੀ, ਦੇਖੋ ਪ੍ਰਵੀਨ ਜੀ, ਜਿਹੜਾ ਆਪਾਂ ਗੱਲ ਕਰੀਏ ਮੀਟਿੰਗਸ ਦੀ, ਪਹਿਲਾਂ ਵੀ ਆਪਾਂ ਗੱਲ ਕਰੀਏ ਵੀ ਮੀਟਿੰਗ ਹੋ ਕਿਉਂ ਰਹੀ ਹੈ ਨਾ। ਤੇ ਕਾਫੀ ਸਮੇਂ ਤੋਂ ਆਪਾਂ ਨੂੰ ਪਤਾ ਵੀ ਆਪਾਂ ਗੱਲ ਕਰਦੇ ਆ ਰਹੇ ਹਾਂ ਵੀ ਸਿਗਮਾ ਦਾ ਥੋੜਾ ਜਿਹਾ ਜ਼ਿਆਦਾ ਆਪਣੇ ਤੇ ਇੰਪੈਕਟ ਹੋ ਰਿਹਾ ਹੈ ਨਾ। ਤੇ ਉਹਦੇ ਵੱਡੇ ਆਪਾਂ ਦੇਖਿਆ ਵੀ ਕਾਫੀ ਇਸ਼ੂ ਆਏ ਆਪਾਂ ਨੂੰ ਸੈਂਟਰਲ ਵੈਲੀ ਜਾਂ ਸੈਨੋਕੀਨ ਵੈਲੀ ਦੇ ਵਿੱਚ। ਤੇ ਉਹਨਾਂ ਦਾ ਜਿਹੜਾ 5 ਕਾਉਂਟੀਆਂ ਦਾ ਜੇ ਆਪਾਂ ਮੰਨ ਕੇ ਚੱਲੀਏ, ਜਿਹੜੀਆਂ 5 ਕਾਉਂਟੀਆਂ ਨੇ ਚੌਚਲਾ ਤੋਂ ਬੇਕਰਸਫੀਲਡ ਤੱਕ, ਮਡੇਰਾ ਹੋ ਗਈ, ਫਰੈਜ਼ਨੋ ਹੋ ਗਈ, ਕਰਨ, ਟਲੈਰੀ ਹੈ ਨਾ। ਤੇ ਇਹ 4-5 ਕਾਉਂਟੀਆਂ 'ਚ ਸਭ ਤੋਂ ਜ਼ਿਆਦਾ ਆਪਾਂ ਨੂੰ ਇੰਪੈਕਟ ਦੇਖਣ ਨੂੰ ਮਿਲਿਆ। ਤੇ ਉਹਦੇ ਲਈ ਆਪਾਂ ਕਾਫੀ ਚਿਰ ਤੋਂ ਆਪਾਂ ਗੱਲ ਕਰਦੇ ਆਪਾਂ ਅੱਗੇ ਵੀ ਗੱਲ ਕੀਤੀ ਆ ਵੀ 1 million to 1.5 million ਏਕੜ ਰਿਸਕ ਤੇ ਆ ਹੈ ਨਾ, ਜਿਹੜਾ ਆਪਾਂ ਨੂੰ ਫਾਲੋ ਕਰਨਾ ਪੈਣਾ ਕਿਉਂਕਿ ਆਪਣੇ ਕੋਲ ਪਾਣੀ ਨਹੀਂ ਹੈਗਾ ਹੈ ਨਾ, ਜਾਂ ਪਾਣੀ ਦੀ ਮਿਸਮੈਨੇਜਮੈਂਟ ਆ, ਜੋ ਵੀ ਹੈ ਆਪਾਂ ਕਹਿ ਸਕੀਏ ਜਿਸ ਐਂਗਲ ਤੋਂ ਵੀ ਆਪਾਂ ਦੇਖਦੇ ਹਾਂ। ਪਰ ਜਿਹੜਾ ਮੇਨ ਮੁੱਦਾ ਇਹ ਬਣ ਗਿਆ ਵੀ ਜਿਹੜੀ ਉਹ ਮਿਲੀਅਨ ਜਾਂ 1.5 ਮਿਲੀਅਨ ਏਕੜ ਆਪਣੇ ਤੋਂ ਪਰੇ ਹੋਣੀ ਆ, ਉਹਦੇ ਲਈ ਆਪਣੇ ਕੋਲ ਸੋਲਿਊਸ਼ਨ ਕੀ ਹੈ। ਕਾਫੀ ਚਿਰ ਦੇ ਆਪਾਂ ਇਹਨਾਂ ਨੂੰ ਪੁਸ਼ ਕਰ ਰਹੇ ਸੀਗੇ ਸਟੇਟ ਵਾਟਰ ਰਿਸੋਰਸ ਕੰਟਰੋਲ ਬੋਰਡ ਨੂੰ, ਤੇ ਕਹਿ ਰਹੇ ਸੀਗੇ ਵੀ ਉਹਦਾ ਸਾਨੂੰ ਕੋਈ ਨਾ ਕੋਈ ਸੋਲਿਊਸ਼ਨ ਦੱਸੋ ਜੀ, ਹੈ ਨਾ। ਤੇ ਉਹਦੇ ਰਿਗਾਰਡਿੰਗ ਕਾਫੀ ਮੀਟਿੰਗਸ ਹੋਈਆਂ ਨੇ ਹੁਣ ਤੱਕ ਸਾਡੀਆਂ, ਤੇ 1.5 ਸਾਲ ਹੋ ਗਿਆ ਅੱਡ ਲੋਕਾਂ ਨਾਲ ਮੀਟਿੰਗਸ ਹੋਈਆਂ ਨੇ। ਸੈਕਟਰੀ ਕੈਰਨ ਰੌਸ ਵੀ ਇਨਵੋਲਵ ਹੋਈ, ਸਟੇਟ ਵਾਟਰ ਰਿਸੋਰਸ ਕੰਟਰੋਲ ਪਹੁੰਚ ਆਪਾਂ ਕੀਤੀ ਹਰੇਕ ਥਾਂ, DWR। ਜਿਹੜੀਆਂ ਇਹ ਮੀਟਿੰਗ ਹੋ ਰਹੀ ਆ ਹੁਣ ਦਸੰਬਰ 5 ਨੂੰ, ਇਹ ਹੋ ਰਹੀ ਆ ਵੀ ਆਪਾਂ ਜਿਹੜਾ ਇੰਨਾ ਰੌਲਾ ਪਾਇਆ ਪਿਛਲੇ 1 ਸਾਲ ਦੇ ਵਿੱਚ, ਤੇ ਉਹਦੇ ਲਈ ਹੁਣ ਸਟੇਟ ਵਾਟਰ ਰਿਸੋਰਸ ਕੰਟਰੋਲ ਬੋਰਡ ਨੇ ਡੈਡੀਕੇਟਡ ਮੀਟਿੰਗ ਰੱਖੀ ਆ ਪੰਜਾਬੀ ਗਰੋਅਰਸ ਲਈ। ਠੀਕ ਹੈ ਜੀ। ਇਹਦੇ 'ਚ ਇੰਗਲਿਸ਼ ਤੇ ਪੰਜਾਬੀ 'ਚ ਟਰਾਂਸਲੇਸ਼ਨ ਅਵੇਲੇਬਲ ਹੋਊਗੀ। ਠੀਕ ਹੈ ਜੀ। ਤੇ ਹੋਰ ਵੀ ਗਰੋਅਰਸ ਆ ਸਕਦੇ ਆ ਜਿਹੜੇ ਦੂਜੇ ਸਪੀਕਰ ਨੇ, ਜਿਵੇਂ ਇੰਗਲਿਸ਼ ਜਾਂ ਸਪੈਨਿਸ਼ ਸਪੀਕਰ ਆ, ਮਤਲਬ ਕਿਸੇ ਲਈ ਇਹ ਰਿਸਟ੍ਰਿਕਸ਼ਨ ਨਹੀਂ ਗੀ। ਬਟ ਇਹ ਜਿਹੜੀ ਮੀਟਿੰਗ ਆ ਮੇਨਲੀ ਪੰਜਾਬੀ ਜਾਂ ਸਾਊਥ ਏਸ਼ੀਅਨ ਕਮਿਊਨਿਟੀ ਲਈ ਹੋ ਰਹੀ ਹੈ। ਠੀਕ ਹੈ ਜੀ। ਉਹਦੇ 'ਚ ਹੁਣ ਇਹ ਕਿਉਂ ਹੋ ਰਹੀ ਆ, ਇਹਦੇ 'ਚ ਬੇਸਿਕਲੀ ਉਹਨਾਂ ਨੇ ਆ ਕੇ ਇੱਕ ਤਾਂ ਸਿਗਮਾ ਸਮਝਾਉਣਗੇ ਹੈ ਨਾ ਪ੍ਰੈਜੈਂਟੇਸ਼ਨ 'ਚ ਵੀ ਸਿਗਮਾ ਲਾਅ ਕੀ ਆ, ਹੁਣ ਤੱਕ ਅਸੀਂ ਕਿਹੜੇ ਫੇਜ਼ ਤੇ ਆ ਚੁੱਕੇ ਹਾਂ, ਤੇ ਕੀ ਇੰਪਲੀਮੈਂਟੇਸ਼ਨ 'ਚ ਜਿਹੜੀ ਪ੍ਰੋਬੇਸ਼ਨ ਤੇ ਨੇ ਕਈ ਬੇਸਨ
ਤੇ ਜੇ ਕਿਹੜੇ ਨੇ, ਕਿਉਂ ਉਹ ਪ੍ਰੋਬੇਸ਼ਨ ਤੇ ਨੇ, ਹੋਰ ਉਹਦੇ ਵਿੱਚ ਕੀ ਚੇਂਜਸ ਕਰਨ ਦੀ ਲੋੜ ਹੈ, ਇਹ ਸਾਰੀਆਂ ਚੀਜ਼ਾਂ ਉਹ ਕਵਰ ਕਰਨਗੇ ਆਪਦੀ ਪ੍ਰੈਜੈਂਟੇਸ਼ਨਸ, ਹੈ ਨਾ। ਇਹ ਵਾਈਸੇਲੀਆ ਕਨਵੈਨਸ਼ਨ ਸੈਂਟਰ ਆ, ਦਸੰਬਰ 5 ਨੂੰ ਸ਼ਾਮ ਨੂੰ 5 ਵਜੇ ਸ਼ੁਰੂ ਹੋਣੀ ਆ, 8 ਵਜੇ ਤੱਕ। ਪਹਿਲਾ 1 ਘੰਟਾ ਉਹਨਾਂ ਨੇ ਆਪਦੀਆਂ ਪ੍ਰੈਜੈਂਟੇਸ਼ਨ ਦੇਣੀ ਹੈ, ਜਿਹਦੇ 'ਚ ਉਹ ਸਾਰੀਆਂ ਚੀਜ਼ਾਂ ਕਵਰ ਕਰਨਗੇ ਵੀ ਸਿਗਮਾ ਕਿਵੇਂ ਆ, ਹੈ ਨਾ, ਕੀ ਇਹਦੇ 'ਚ ਉਹਨਾਂ ਦੀਆਂ ਅਚੀਵਮੈਂਟਸ ਨੇ ਜਾਂ ਕੀ ਉਹਨਾਂ ਦੀਆਂ ਐਕਸਪੈਕਟੇਸ਼ਨਸ ਨੇ। ਤੇ ਉਸ ਤੋਂ ਬਾਅਦ 'ਚ ਜਿਹੜਾ ਅਗਲੀ ਚੀਜ਼ ਜੋ ਕਵਰ ਹੋਊਗੀ ਉਹ ਹੋਊਗੀ ਵੀ ਆਪਣੇ ਪੰਜਾਬੀ ਅਮਰੀਕਨ ਗਰੋਅਰਸ ਗਰੁੱਪ ਕਰਨੀ, ਉਹ ਇੱਕ ਬੰਦਾ 15 ਮਿੰਟ ਦੀ ਪ੍ਰੈਜੈਂਟੇਸ਼ਨ ਦਊ। ਠੀਕ ਹੈ ਜੀ। ਕਿਉਂਕਿ ਆਪਾਂ ਵੀ ਉਹਨਾਂ ਨੂੰ ਦੱਸਣਾ ਚਾਹੁੰਦੇ ਹਾਂ ਵੀ ਸਾਡੇ ਲਈ ਕੀ ਪ੍ਰੋਬਲਮਸ ਆਈਆਂ ਨੇ ਸਿਗਮਾ ਦੇ ਨਾਲ, ਹੈ ਨਾ। ਤੇ ਉਸ ਤੋਂ ਬਾਅਦ 'ਚ ਜਿਹੜਾ ਅੱਧਾ 1.5 ਘੰਟੇ ਦਾ ਸਮਾਂ ਫਿਰ ਆਪਣੇ ਕੋਲ ਡਿਸਕਸ਼ਨਸ ਲਈ ਉੱਥੇ, ਠੀਕ ਹੈ। ਉਹਦੇ ਵਿੱਚ ਪੈਨਲ ਬੁਲਾਇਆ ਉਹਨਾਂ ਨੇ, ਕਿਉਂਕਿ ਅਸੀਂ ਰਿਕੁਐਸਟ ਕੀਤੀ ਸੀ ਉਹਨਾਂ ਨੂੰ ਵੀ ਤੁਸੀਂ ਅੱਡ ਮਹਿਕਮਿਆਂ ਦੇ ਬੰਦੇ ਸੱਦੋ ਜੀ, ਸਾਡੇ ਮੂਹਰੇ ਬਿਠਾਓ ਤੇ ਅਸੀਂ ਉਹਨਾਂ ਨੂੰ ਪੁੱਛੀਏ ਵੀ ਭਾਈ ਆਹ ਚੀਜ਼ਾਂ ਸਾਨੂੰ ਸਿਗਮਾ ਪ੍ਰੋਬਲਮ ਦੇ ਰਿਹਾ ਤੇ ਇਹਦੇ ਸਾਡੇ ਲਈ ਕੀ ਰਿਸੋਰਸਸ ਨੇ, ਕੀ ਹੱਲ ਆ। ਬਿਲਕੁਲ ਸਹੀ। ਤੇ ਆਪਾਂ ਨੂੰ ਪਤਾ ਵੀ ਹੱਲ ਤੇ ਕੋਈ ਵੀ ਕੰਮ ਨਹੀਂ ਕਰ ਰਿਹਾ ਹੈਗਾ, ਇਸ ਲਈ ਆਪਾਂ ਕਾਫੀ ਚੀਜ਼ਾਂ ਪੁਸ਼ਬੈਕ ਵੀ ਕੀਤੀਆਂ ਨੇ। ਤੇ ਉਹਦਾ ਹੀ ਇੱਕ ਜਿਹੜੀ ਆਊਟਕਮ ਇਹ ਹੈ ਵੀ ਇੱਥੇ ਗਵਰਨਰ ਆਫਿਸ, CDFA ਆਫਿਸਿਸ, DWR ਤੇ ਸਟੇਟ ਵਾਟਰ ਰਿਸੋਰਸ ਕੰਟਰੋਲ ਅੰਦਰ ਇੰਟਰਨਲ ਡਿਸਕਸ਼ਨਸ ਹੋ ਰਹੀਆਂ ਨੇ, ਜਿਹੜੀਆਂ ਆਪਾਂ ਪੁਆਇੰਟ ਰੇਜ਼ ਕੀਤੇ ਆ। ਤੇ ਉਦਣ ਉਹ ਜਿਵੇਂ ਹੁਣ ਸਾਨੂੰ ਤਾਂ ਬਹੁਤ ਵਾਰ ਉਹ ਚੀਜ਼ਾਂ ਦੱਸ ਦਿੰਦੇ ਆ ਆਫ ਦਾ ਰੈਕਡ ਵੀ, ਹੈ ਨਾ। ਤੇ ਆਪਾਂ ਚਾਹੁੰਦੇ ਵੀ ਗਰੋਅਰ ਸਿੱਧੀ ਗੱਲ ਕਰਨ ਉਦੋਂ, ਕਿਉਂਕਿ ਜੇ ਅਸੀਂ ਜਿਵੇਂ 2-4 ਬੰਦੇ ਹਰੇਕ ਵਾਰ ਉਹੀ ਗੱਲ ਕਹੀ ਜਾਂਦੇ, ਕਈ ਵਾਰ ਇਹ ਹੋ ਜਾਂਦਾ ਹੁੰਦਾ ਵੀ ਨਹੀਂ ਇਹੀ 1-2 ਜਣੇ ਰੌਲਾ ਪਾਉਣ ਵਾਲੇ ਆ, ਹੋਰ ਤਾਂ ਕੋਈ ਬੋਲਦਾ ਨਹੀਂ। ਹਾਂ। ਤੇ ਪਰ ਜੇ ਆਪਾਂ ਉੱਥੇ 2-4-500 ਬੰਦਾ ਲਿਜਾਵਾਂਗੇ ਤੇ ਅੱਡ ਬੰਦੇ 50 ਬੰਦੇ ਉਹਨਾਂ ਨੂੰ ਅੱਡ ਕੁਐਸਚਨ ਪੁੱਛਣਗੇ, ਠੀਕ ਹੈ, ਪੁੱਛਣੀਆਂ ਉਹਨਾਂ ਨੇ ਉਹੀ ਚੀਜ਼ਾਂ ਜਿਹੜੀਆਂ ਆਪਾਂ ਪੁੱਛਦੇ ਰਹਿੰਦੇ ਹਾਂ, ਪਰ ਉਹਦੇ ਨਾਲ ਫਿਰ ਇੰਪੈਕਟ ਬਹੁਤ ਹੋ ਜਾਂਦਾ, ਉਹਨਾਂ ਤੇ ਪ੍ਰੈਸ਼ਰ ਬਿਲਡਅਪ ਹੋਊਗਾ ਵੀ ਨਹੀਂ ਇਹਦਾ ਕੋਈ ਨਾ ਕੋਈ ਆਪਾਂ ਨੂੰ ਸੋਲੂਸ਼ਨ ਕੱਢਣਾ ਪੈਣਾ। ਠੀਕ ਹੈ ਜੀ। ਸੋ ਇਹ ਵਾਈਸੇਲੀਆ ਦੀ ਮੀਟਿੰਗ ਆ ਉਦਣ ਦੀ, ਇਹਦੇ 'ਚ ਆਪਾਂ ਹੋਰ ਵੀ ਡਿਟੇਲ 'ਚ ਗੱਲ ਕਰ ਸਕਦੇ ਹਾਂ ਵੀ ਕਿਹੜੀਆਂ ਚੀਜ਼ਾਂ ਸਾਨੂੰ ਪੁੱਛਣੀਆਂ ਚਾਹੀਦੀਆਂ ਨੇ। ਬਿਲਕੁਲ ਜੀ। ਤੇ ਇਹ ਜ਼ਰੂਰ ਦੱਸ ਦਿਓ ਵੀ ਇੱਕ ਤਾਂ ਇਹਦੇ 'ਚ ਆ ਕੌਣ ਰਿਹਾ, ਮੰਤਵ ਬਾਰੇ ਤਾਂ ਆਪਾਂ ਚਰਚਾ ਕਰ ਹੀ ਲਈ ਕਿ ਮੰਤਵ ਇਹਦੇ ਕੀ ਨੇ। ਦੂਜਾ ਕੀ ਰਜਿਸਟਰ ਵੀ ਕਰ ਸਕਦੇ ਹਾਂ, ਜੇ ਕਰ ਸਕਦੇ ਹਾਂ ਤਾਂ ਕਿਵੇਂ ਕਰ ਸਕਦੇ? ਹਾਂਜੀ, ਜਦੋਂ ਇੱਕ ਤਾਂ ਰੇਡੀਓ ਦੇ ਵਿੱਚ ਵੀ ਐਡ ਅੱਜ ਮੈਨੂੰ ਲੱਗਦਾ ਚੱਲ ਪੈਣੀ ਹੈ, ਪੰਜਾਬੀ ਰੇਡੀਓ USA ਤੇ। ਬਾਕੀ ਅਸੀਂ ਆਪਦੇ ਗਰੁੱਪਸ ਵਿੱਚ ਸੋਸ਼ਲ ਮੀਡੀਆ ਤੇ ਵੈਬਸਾਈਟ ਤੇ ਸਾਰੇ ਕਿਤੇ ਇਹਦੇ ਜਿਹੜੇ ਫਲਾਇਰ ਪਾਤੇ ਆ, ਉਹਦੇ ਤੇ ਬਾਰਕੋਡ ਬਣਿਆ ਹੋਇਆ। ਠੀਕ ਹੈ ਜੀ। ਤੁਸੀਂ ਰਜਿਸਟਰ ਕਰ ਸਕਦੇ ਹੋ, ਕੋਈ ਵੀ ਬੰਦਾ ਰਜਿਸਟਰ ਕਰ ਸਕਦਾ। ਤੇ ਇਹ ਗੱਲ ਪ੍ਰਵੀਨ ਜੀ ਬੜੀ ਇੰਪੋਰਟੈਂਟ ਆ ਵੀ ਇਕੱਲਾ ਫਾਰਮਰਾਂ ਦਾ ਨਹੀਂ ਹੈਗਾ ਇਸ਼ੂ। ਜੇ ਉਸ ਮਿਲੀਅਨ ਜਾਂ 1.5 ਮਿਲੀਅਨ ਏਕੜ ਚੋਂ ਖੇਤੀ ਪਰੇ ਹੁੰਦੀ ਆ ਤਾਂ 30% ਲੈਂਡ ਆ ਆਪਣੇ 5 ਕਾਉਂਟੀਆਂ ਦੀ, ਤੇ ਉਹਦੇ ਤੇ ਜਿੰਨੇ ਪ੍ਰੋਡਿਊਸ ਹੁੰਦਾ, ਜਿੰਨਾ ਉਹ ਪ੍ਰੋਡਿਊਸ ਫਿਰ ਉਹ ਟਰਾਂਸਪੋਰਟ ਹੁੰਦਾ, ਟਰੱਕਾਂ ਵਾਲੇ ਇਨਵੋਲਵ ਹੈ ਨਾ, ਜਿੰਨਾ ਸਟੋਰਾਂ ਤੇ ਜਿਹੜੇ ਉਹ ਸਟੋਰ ਨੇ ਉਸ ਏਰੀਆ ਦੇ ਵਿੱਚ ਖੇਤਾਂ 'ਚ, ਲਿਕਰ ਸਟੋਰ ਨੇ ਜਾਂ ਕੋਈ ਵੀ ਸਟੋਰ ਆ ਜਾਂ ਕਨਵੀਨੀਅੰਟ ਸਟੋਰ ਨੇ, ਉਹ ਉਹਨਾਂ ਤੇ ਚੱਲਦੇ, ਕੱਟ ਲੱਗਣਾ ਸਾਰਿਆਂ ਤੇ। ਜੇ ਉੱਥੇ ਉਹ ਨਹੀਂ ਹੋਊਗਾ ਤਾਂ ਸਾਰੀ ਕਮਿਊਨਿਟੀ ਨੂੰ ਬਹੁਤ ਵੱਡਾ ਇੰਪੈਕਟ ਜੀ, ਸੌਰੀ। ਤੇ ਉਹਦਾ ਫਿਰ ਆਪਾਂ ਨੂੰ ਇਹ ਸਾਰਿਆਂ ਲਈ ਆਪਣੇ ਲਈ ਜ਼ਰੂਰੀ ਹੈ। ਜਦੋਂ ਅੱਗੇ ਆਪਣਾ ਸਟੋਰਸ ਵਾਲਿਆਂ ਨੇ ਪ੍ਰੋਟੈਸਟ ਕੀਤਾ ਸੀ ਸੈਕਰਾਮੈਂਟੋ ਜਾ ਕੇ, ਤਾਂ ਸਾਰੇ ਵੱਧ ਚੜ ਕੇ ਉਹ 'ਚ ਗਏ ਸੀ ਆਪਾਂ, ਹੈ ਨਾ। ਤੇ ਉਵੇਂ ਦਾ ਹੀ ਇਵੈਂਟ ਇਹ ਹੈ ਵੀ ਇੱਥੇ ਇਹ ਚੀਜ਼ਾਂ ਨੇ ਬਹੁਤ ਗਹਿਰੇ ਤਰੀਕੇ ਨਾਲ ਸਾਨੂੰ ਇੰਪੈਕਟ ਕਰਨਾ ਬਾਅਦ 'ਚ, ਜੇ ਆਪਾਂ ਨਾ ਆਏ ਦੂਰ ਅੰਦੇਸ਼ੀ ਪ੍ਰਭਾਵ ਹੈ ਜਿਹਨਾਂ ਨੂੰ ਆਪਾਂ ਕਹਿ ਦਿੰਦੇ। ਤੇ ਹੁਣ ਉਹ ਜਿਹੜੇ ਪ੍ਰਭਾਵ ਉਹ ਹੈਗੇ ਵੀ ਬਹੁਤ ਨੇੜੇ, ਅਗਲੇ 2 ਸਾਲਾਂ 'ਚ ਹੀ ਕੰਮ ਹੋ ਜਾਣਾ ਸਾਰਾ, ਕਿਉਂਕਿ ਪਾਣੀ ਦੇ ਕੱਟ ਤਾਂ ਉਹਨਾਂ ਨੇ ਲਾਤੇ ਆ ਪਿਛਲੇ ਸਾਲ ਲਾਤੇ, ਹੁਣ ਅਗਲੇ ਸਾਲ ਤਾਂ ਰਿਪੋਰਟਿੰਗ ਵੀ ਭਾਲਦੇ ਆ ਉਹ ਪੂਰੀ ਮੀਟਰਾਂ ਨਾਲ। ਸੋ ਜਿਹੜੇ ਬਿੱਲ ਪਿਛਲੀ ਵਾਰ ਫਾਈਨ 275 ਰੁਪਏ ਸੀ, ਉਹ ਐਤਕੀ 500 ਰੁਪਏ ਹੋ ਗਿਆ। ਤੇ 2000 ਤੱਕ ਚਲੇ ਜਾਣੇ ਅਗਲੇ 2 ਸਾਲਾਂ 'ਚ। ਤੇ ਉਹ ਖੇਤੀ ਤਾਂ ਬੰਦ ਹੋਣੀ ਹੈ ਉੱਥੇ ਉਹ ਏਰੀਆ ਦੇ ਵਿੱਚ। ਆਪਾਂ ਕੁਝ ਕੁ ਚੀਜ਼ਾਂ ਨੂੰ ਬਦਲ ਨਹੀਂ ਸਕਦੇ, ਲਾਅ ਪਾਸ ਹੋ ਗਿਆ, ਲਾਅ ਦੇ ਵਿੱਚ ਚਲੋ ਚੈਲੰਜ ਕਰਦੇ ਆ ਲੋਕ, ਪਰ ਮੈਨੂੰ ਲੱਗਦਾ ਵੀ ਜ਼ਿਆਦਾ ਮਹੱਤਵਪੂਰਨ ਚੀਜ਼ ਹੁਣ ਇਹ ਆ ਵੀ ਆਪਾਂ ਨੂੰ ਜਿਹੜੇ ਆਪਣੇ ਤੇ ਇੰਪੈਕਟ ਹੋ ਰਿਹਾ, ਆਪਾਂ ਨੂੰ ਉਹਨਾਂ ਦਾ ਕੋਈ ਨਾ ਕੋਈ ਹੱਲ ਲੱਭਣਾ ਚਾਹੀਦਾ। ਬਿਲਕੁਲ ਸਹੀ ਹੈ ਜੀ, ਹੈ ਨਾ। ਉਸੇ ਹੱਲ ਲੱਭਣ ਲਈ ਇੱਥੇ ਇਹ ਮੀਟਿੰਗ ਹੋ ਰਹੀ ਜਾਂ ਇਹ ਮੀਟਿੰਗਾਂ ਹੋ ਰਹੀਆਂ। ਇਹ ਮੀਟਿੰਗ ਤਾਂ ਇੱਕ ਜਿਹੜੀ ਲੜੀ ਦਾ ਪਾਰਟ ਆ ਤੇ ਜਿਹਦੇ 'ਚ ਆਪਾਂ ਕਾਫੀ ਦੇਰ ਤੋਂ ਕੰਮ ਕਰ ਰਹੇ। ਜੀ। ਤੇ ਇਹ 'ਚ ਆ ਕੌਣ ਰਿਹਾ? ਇਹਦੇ 'ਚ ਦੇਖੋ ਜੀ, ਜਿਹੜਾ ਸਟੇਟ ਵਾਟਰ ਰਿਸੋਰਸ ਕੰਟਰੋਲ ਬੋਰਡ ਤੇ ਪੰਜਾਬੀ ਅਮਰੀਕਨ ਗਰੋਅਰਸ ਗਰੁੱਪ ਇਕੱਠੇ ਹੋ ਕੇ ਕਰਾ ਰਹੇ ਆ ਮੀਟਿੰਗ, ਠੀਕ ਹੈ ਜੀ। ਇਹ ਮੇਨ 2 ਵੱਡੇ ਪਲੇਅਰ ਨੇ ਆਪਣੇ। ਤੇ ਇਹਦੂ ਬਿਨਾਂ DWR ਡਿਪਾਰਟਮੈਂਟ ਆਫ ਵਾਟਰ ਰਿਸੋਰਸ ਕੰਟਰੋਲ ਬੋਰਡ, ਕੈਲੀਫੋਰਨੀਆ ਡਿਪਾਰਟਮੈਂਟ ਆਫ ਫੂਡ ਐਂਡ ਐਗ,
ਯੂਨਾਈਟਿਡ ਸਟੇਟਸ ਡਿਪਾਰਟਮੈਂਟ ਆਫ USDA, FSA, NRCS, ਹੈ ਨਾ, ਤੇ ਕੈਲੀਫੋਰਨੀਆ ਐਨਰਜੀ ਕਮਿਸ਼ਨ ਹਜੇ ਤੱਕ ਕਨਫਰਮ ਨਹੀਂ ਹੋਇਆ, ਬਟ ਮੋਸਟ ਲਾਈਕਲੀ ਉਹ ਵੀ ਹੋਊਗਾ। ਉਹ ਉਮੀਦ ਹੈਗੀ ਆ ਆ ਜਾਣ। ਤੇ ਬਾਕੀ ਜਿਹੜੇ ਲੋਕਲ GSA, ਠੀਕ ਹੈ ਨਾ, ਇਹ ਸਾਰੇ ਬੰਦਿਆਂ ਨੇ ਉੱਥੇ ਹੋਣਾ ਤੇ ਆਪਣੇ ਮੂਹਰੇ ਬੈਠਣਗੇ, ਆਪਾਂ ਨੂੰ ਆਨਸਰ ਕਰਨਗੇ। ਰੂਰਲ ਡਿਵੈਲਪਮੈਂਟ ਵਾਲੇ USDA ਰੂਰਲ ਡਿਵੈਲਪਮੈਂਟ ਜਿਹੜਾ ਡਿਪਾਰਟਮੈਂਟ ਆ, ਉਹਨਾਂ ਦਾ ਵੀ ਰਿਪਰੈਜ਼ੈਂਟੇਟਿਵ ਹੋਊਗਾ ਉੱਥੇ। ਠੀਕ ਹੈ ਨਾ, ਕਿਉਂਕਿ ਜਿਹੜੀ ਇਹ ਕਮਿਊਨਿਟੀਜ਼ ਨੇ ਨਾ, ਜਿਨ੍ਹਾਂ ਦੀ ਆਪਾਂ ਗੱਲ ਕੀਤੀ ਹੈ 4-5 ਕਾਊਂਟੀਜ਼ ਦੀ, ਇਹ ਉਹ ਕਮਿਊਨਿਟੀਜ਼ ਆ ਜਿਹੜੀਆਂ ਵੀ ਬਹੁਤ ਜ਼ਿਆਦਾ ਨੀਡ 'ਚ ਨੇ, ਹੈ ਨਾ, ਤੇ ਹਿਸਟੋਰੀਕਲੀ ਉਹ ਵਧੀਆ ਸਿਚੁਏਸ਼ਨ 'ਚ ਨਹੀਂ ਹੈਗੀਆਂ, ਤੇ ਇੱਥੇ ਹਮੇਸ਼ਾ ਐਕਸਟਰਾ ਐਫਰਟ ਲੱਗਦੀ ਹੈ, ਹਮੇਸ਼ਾ ਐਕਸਟਰਾ ਪੈਸੇ ਲੱਗਦੇ ਆ, ਜਾਂ ਪ੍ਰੋਗਰਾਮਸ ਵੀ ਇਹਨਾਂ ਲਈ ਡੈਡੀਕੇਟਡ ਹੁੰਦੇ ਆ, ਇਹਨਾਂ ਕਮਿਊਨਿਟੀਜ਼ ਲਈ, ਹੈ ਨਾ। ਲੋ ਇਨਕਮ ਕਮਿਊਨਿਟੀਜ਼, ਡਿਸਐਡਵਾਂਟੇਜ ਕਮਿਊਨਿਟੀਜ਼ ਨੇ ਸਾਰੀਆਂ, ਤੇ ਜੇ ਇੱਥੇ ਏਡਾ ਵੱਡਾ ਇੰਪੈਕਟ ਹੋਊਗਾ ਤਾਂ ਉੱਥੇ ਬਹੁਤ ਮਾੜਾ ਹਾਲ ਹੋਊਗਾ। ਜੀ। ਸੋ ਇਹਦੇ ਲਈ ਆਪਾਂ ਨੂੰ ਬਹੁਤ ਜ਼ਿਆਦਾ ਜ਼ਰੂਰੀ ਹੈ ਵੀ ਆਪਾਂ ਸਾਰੇ ਜਣੇ ਇਸ ਮੀਟਿੰਗ ਤੇ ਉਦਣ ਪਹੁੰਚੀਏ। ਜੀ, ਜੀ, ਬਿਲਕੁਲ। ਤੇ ਇਹਦੇ ਨਾਲ ਉੱਥੇ ਜਿਹੜੇ ਕਿਸਾਨ ਨੇ ਉਹ ਆਪਣੀ ਗੱਲਬਾਤ ਵੀ ਇਹਨਾਂ ਜਿਹੜੇ ਵੀ ਵਿਭਾਗ ਡਿਪਾਰਟਮੈਂਟਸ ਆ ਰਹੇ ਨੇ, ਉਹਨਾਂ ਦੇ ਅਧਿਕਾਰੀ ਆ ਰਹੇ ਨੇ, ਉਹਨਾਂ ਦੇ ਨਾਲ 1 to 1 ਜਾਂ ਸੈਸ਼ਨ ਦੇ ਰੂਪ ਦੇ ਵਿੱਚ ਆਪਣੀ ਜਿਹੜੇ ਸਵਾਲ ਆ ਉਹ ਰੱਖ ਸਕਣਗੇ। ਹਾਂਜੀ ਦੀ ਦੇਖੋ, ਇਹੀ ਤਾਂ ਵੱਡਾ ਸਾਡਾ ਸੀਗਾ, ਉਹਨਾਂ ਨੂੰ ਕਹਿਣ ਦਾ ਮਤਲਬ ਸਾਡੀ ਹਰੇਕ ਵਾਰ ਪ੍ਰੈਜੈਂਟੇਸ਼ਨ ਦੇ ਕੇ ਚਲੇ ਜਾਂਦੇ ਆ, ਤੇ ਮੈਂ ਉਹਨਾਂ ਨੂੰ ਕਿਹਾ ਸੀਗਾ ਉਹ ਤਾਂ 1 ਵੇ ਕਮਿਊਨੀਕੇਸ਼ਨ ਹੋ ਗਿਆ। ਹਾਂਜੀ, ਪ੍ਰੈਜੈਂਟੇਸ਼ਨਾਂ ਤਾਂ ਅਸੀਂ ਬਹੁਤ ਸੁਣ ਲਿਆ, ਪਰ ਤੁਸੀਂ ਪ੍ਰੈਜੈਂਟੇਸ਼ਨ ਦੇ ਲਓ, ਉਦੋਂ ਬਾਅਦ ਸਾਨੂੰ ਅੱਧਾ ਸਮਾਂ ਚਾਹੀਦਾ ਵੀ ਸਿੱਧੇ ਅਸੀਂ ਕੁਐਸਚਨ ਪੁੱਛਣੇ। ਸਹੀ ਬਿਲਕੁਲ। ਤੇ ਗਰੋਅਰ ਸਿੱਧੇ ਪੁੱਛਣ, ਚਾਹੇ ਕੋਈ ਪੰਜਾਬੀ ਚਾਹੇ ਕੋਈ ਇੰਗਲਿਸ਼ ਪੁੱਛਣਾ ਚਾਹੁੰਦਾ, ਉੱਥੇ ਇੰਟਰਪ੍ਰੀਟੇਸ਼ਨ ਵੀ ਅਵੇਲੇਬਲ ਹੋਣੀ ਆ, ਹੈ ਨਾ, ਤੇ ਤੁਸੀਂ ਪੰਜਾਬੀ ਸੁਣ ਵੀ ਸਕਦੇ ਆ, ਤੇ ਆਪਾਂ ਪੰਜਾਬੀ 'ਚ ਉਹਨਾਂ ਨੂੰ ਤਰਜਮਾ ਵੀ ਕਰ ਦੇਵਾਂਗੇ ਉੱਥੇ ਨਾਲ ਬਹਿ ਕੇ ਵੀ। ਜੀ, ਤੇ ਕੋਈ ਵੀ ਕੁਐਸਚਨ ਪੁੱਛੋ। ਨਹੀਂ ਦੇਖੋ, ਮੰਤਵ ਤਾਂ ਇਹੀ ਹੁੰਦਾ ਨਾ, ਜਦੋਂ ਆਪਾਂ ਕਿਤੇ ਸਿਰ ਜੋੜਦੇ ਹਾਂ, ਬੈਠਦੇ ਹਾਂ ਕੋਈ ਕੈਂਪ ਦੇ ਰੂਪ ਦੇ ਵਿੱਚ ਜਾਂ ਕਿਸੇ ਇਸ ਤਰ੍ਹਾਂ ਦੀ ਮੀਟਿੰਗ ਦੇ ਰੂਪ ਦੇ ਵਿੱਚ, ਤਾਂ ਉਦੋਂ ਉਹਦਾ ਮੰਤਵ ਤਾਂ ਇਹੀ ਹੋਣਾ ਚਾਹੀਦਾ ਕਿ ਦੋਨਾਂ ਧਿਰਾਂ ਦੇ ਜਿਹੜੇ ਸਵਾਲ ਜਵਾਬ ਆ, ਦੋਨਾਂ ਧਿਰਾਂ ਦੀ। ਹੁਣ ਇੱਕ ਕਿਸਾਨ ਆ, ਉਹ ਚਲਾ ਜਾਊਗਾ ਸੱਦੇ ਤੇ, ਆਪਣੇ ਤੇ ਪੱਗ ਦੇ ਸੱਦੇ ਤੇ ਚਲਾ ਜਾਊਗਾ, ਕਿਉਂਕਿ ਉਹਦਾ ਚਲੋ ਯਕੀਨ ਆ, ਤੁਹਾਡੇ ਤੇ ਭਰੋਸਾ ਹੈ, ਪਰ ਜੇ ਉਹਦੇ ਮਨ ਦੇ ਵਲਵਲੇ ਉੱਥੇ ਰਹਿ ਗਏ ਤਾਂ ਫਿਰ ਫਾਇਦਾ ਕੀ। ਹਾਂਜੀ, ਨਹੀਂ ਦੇਖੋ, ਜਿਹੜੀਆਂ ਬੈਂਕਰਪਸੀਜ਼ ਜਾਂ ਜਿਹੜੇ ਲੋਕਾਂ ਦੇ ਬਿਜ਼ਨਸ ਲਾਸ 'ਚ ਆ ਰਹੇ ਨੇ, ਕਾਫੀ ਦੇਖਣ ਨੂੰ ਮਿਲ ਰਹੇ, ਉਹ ਸਾਰੇ ਕੁਐਸਚਨ ਉਹਨਾਂ ਨੂੰ ਪੁੱਛਣ ਦੀ ਲੋੜ ਆ ਵੀ ਸਾਡੀ ਕੰਡੀਸ਼ਨ ਇਹ ਹੋਊਗੀ ਫਾਈਨੈਂਸ਼ੀਅਲੀ, ਤੁਸੀਂ ਸਾਡੇ ਲਈ ਕੀ ਕਰ ਰਹੇ। ਕੋਈ ਇਹ ਨਹੀਂ ਹੋਇਆ ਵੀ ਲੋਕਾਂ ਦੀ ਕੋਈ ਖੇਤੀ ਲੋਕਾਂ ਨੇ ਗਲਤ ਕਰਨੀ ਸ਼ੁਰੂ ਕਰਤੀ। ਹਾਂਜੀ, ਬਿਲਕੁਲ। ਪਾਲਿਸੀਜ਼ ਕਰਕੇ ਸਾਡੀ ਇਹ ਕੰਡੀਸ਼ਨ ਬਣੀ, ਬਿਲਕੁਲ ਸਹੀ ਹੈ। ਤੇ ਵੀ ਉਹਦੇ ਲਈ ਤੁਸੀਂ ਦੱਸੋ ਹੁਣ ਭਾਈ ਸਾਡੇ ਲਈ ਕੀ ਪਲਾਨ ਹੈ, ਬਿਲਕੁਲ ਸਹੀ ਹੈ। ਜਾਂ ਪਾਲਿਸੀਆਂ ਤੁਸੀਂ ਕਹਿੰਦੇ ਸੀ ਵਾਪਸ ਨਹੀਂ ਲੈਣੀਆਂ, ਜਾਂ ਲਾਓ ਤੁਸੀਂ ਕਹਿੰਦੇ ਵਾਪਸ ਨਹੀਂ ਲੈਣਾ, ਇਹ ਤਾਂ ਹੀ ਰਹਿਣਾ। ਹਾਂ, ਤੇ ਫਿਰ ਬੰਦੇ ਬਚੂਗੇ ਵੀ, ਉਹਦੇ ਪ੍ਰਭਾਵ ਲਈ ਹੱਲ ਕੀ ਆ। ਤੇ ਇਹ ਚੀਜ਼ਾਂ ਉਦੋਂ ਆਪਾਂ ਸਿੱਧੀਆਂ ਪੁੱਛਣੀਆਂ ਨੇ, ਅਸੀਂ ਤਾਂ ਪੁੱਛ ਚੁੱਕੇ ਹਾਂ ਬਹੁਤ ਵਾਰ। ਜੀ, ਤੇ ਬਾਕੀ ਗਰੋਅਰਸ ਨੂੰ ਵੀ ਪੁੱਛਣੀ ਚਾਹੀਦੀ। ਜੀ, ਬਿਲਕੁਲ। ਆਪਾਂ ਅਰਸ਼ਦੀਪ ਸਿੰਘ ਜੀ ਪ੍ਰੋਗਰਾਮ ਦੇ ਵਿੱਚ ਗੱਲਬਾਤ ਕੁਝ ਗ੍ਰਾਂਟਸ ਨੂੰ ਲੈ ਕੇ ਵੀ ਕਰਾਂਗੇ ਆਉਣ ਵਾਲੇ ਟਾਈਮ ਦੇ ਵਿੱਚ, ਤੇ ਕੁਛ ਜਿਹੜੀਆਂ ਹੁਣ ਗ੍ਰਾਂਟਸ ਚੱਲ ਰਹੀਆਂ ਨੇ ਉਹਨਾਂ ਦੇ ਬਾਰੇ ਵੀ ਕਰਾਂਗੇ। ਇੱਥੇ ਆਪਾਂ ਇੱਕ ਬ੍ਰੇਕ ਦੀ ਰੁਕਦੇ ਹਾਂ ਜੀ, ਬ੍ਰੇਕ ਤੋਂ ਪਾਰ ਫਿਰ ਫਾਈਨੈਂਸ ਦਾ ਜਿਵੇਂ ਤੁਸੀਂ ਚਰਚਾ ਛੇੜੀ ਤੇ ਉਸ ਚਰਚਾ ਨੂੰ ਆਪਾਂ ਅੱਗੇ ਲੈ ਕੇ ਜਾਵਾਂਗੇ। ਸਰੋਤਿਓ, ਤੁਹਾਡਾ ਕੋਈ ਸਵਾਲ ਹੈ, ਤੁਸੀਂ ਕਾਲ ਕਰ ਸਕਦੇ ਹੋ 408-272-5200 ਦੇ ਉੱਤੇ, ਤੇ ਇਸ ਕੈਂਪ ਦੇ ਬਾਬਤ, ਮੀਟਿੰਗ ਦੇ ਬਾਬਤ ਮਾਫ ਕਰਨਾ, ਤੇ ਮੀਟਿੰਗ ਤੋਂ ਬਾਅਦ ਜਿਹੜੀਆਂ ਗ੍ਰਾਂਟਸ ਦੇ ਬਾਰੇ ਆਪਾਂ ਚਰਚਾ ਕਰਾਂਗੇ ਉਹਨਾਂ ਦੇ ਬਾਰੇ ਤੁਹਾਡਾ ਕੋਈ ਵੀ ਸਵਾਲ ਹੈ, ਤੁਸੀਂ ਇਸ ਨੰਬਰ ਤੇ ਕਾਲ ਕਰ ਸਕਦੇ ਹੋ। ਆਪਣੇ ਨਾਲ ਜੁੜੇ ਹੋਏ ਨੇ ਪ੍ਰੋਗਰਾਮ ਅਪਡੇਟ ਫਾਰਮਿੰਗ ਦੇ ਵਿੱਚ ਅਰਸ਼ਦੀਪ ਸਿੰਘ ਸਿੱਧੂ, ਪੰਜਾਬੀ ਅਮਰੀਕਨ ਗਰੋਵਰਸ ਗਰੁੱਪ ਦੇ ਵਿੱਚੋਂ, ਤੇ ਆਪਣੇ ਨਾਲ ਹਮੇਸ਼ਾ ਜੁੜਦੇ ਰਹਿੰਦੇ ਨੇ। ਕਿਸਾਨਾਂ ਦੇ ਲਈ ਇਹ ਜਿਹੜੀ ਜਥੇਬੰਦੀ ਯਤਨਸ਼ੀਲ ਹੈ। ਤੇ ਇੱਕ ਬ੍ਰੇਕ ਤੋਂ ਬਾਅਦ ਆਪਾਂ ਇਹਨਾਂ ਸਾਰੇ ਮੁੱਦਿਆਂ ਨੂੰ ਲੈ ਕੇ ਫਿਰ ਤੋਂ ਕਰਦੇ ਹਾਂ ਚਰਚਾ। ਜੁੜੇ ਰਹੋ ਪੰਜਾਬੀ DSC ਦੇ ਨਾਲ। ਜਲਦ ਵਾਪਸੀ ਇੱਕ ਸ਼ਾਰਟ ਬ੍ਰੇਕ ਤੋਂ ਬਾਅਦ।
ਬ੍ਰੇਕ ਤੋਂ ਬਾਅਦ ਇੱਕ ਵਾਰ ਮੁੜ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਪ੍ਰੋਗਰਾਮ ਅਪਡੇਟ ਫਾਰਮਿੰਗ ਦੇ ਵਿੱਚ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਐਸਏ ਦੇ ਨਾਲ ਤੇ ਪ੍ਰੋਗਰਾਮ ਦੇ ਵਿੱਚ ਆਪਣੇ ਨਾਲ ਇੱਕ ਵਾਰ ਮੁੜ ਤੋਂ ਜੁੜ ਚੁੱਕੇ ਨੇ ਅਰਸ਼ਦੀਪ ਸਿੰਘ ਸਿੱਧੂ ਜੀ। ਅਰਸ਼ਦੀਪ ਸਿੰਘ ਜੀ, ਬ੍ਰੇਕ ਤੋਂ ਬਾਅਦ ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ ਪ੍ਰਵੀਨ ਜੀ। ਜੀ, ਆਪਾਂ ਫਾਈਨਾਂਸ ਦੀ ਗੱਲ ਕੀਤੀ ਸੀ, ਗ੍ਰਾਂਟਾਂ ਦੀ ਗੱਲ ਕੀਤੀ ਸੀ, ਉਹਦੇ ਬਾਰੇ ਗੱਲਬਾਤ ਕਰਦੇ ਹਾਂ, ਪਰ ਆਪਣੇ ਨਾਲ ਕੁਝ ਕਾਲਰ ਜੁੜੇ ਹੋਏ ਨੇ, ਉਹਨਾਂ ਦੀ ਰਾਏ ਨੂੰ ਵੀ ਪ੍ਰੋਗਰਾਮ ਦੇ ਸ਼ਾਮਲ ਕਰ ਲਈਏ। ਆਪਣਾ ਜੁੜੇ ਨੇ ਨਿਕ ਸੋਹਤਾ ਜੀ। ਸਤਿ ਸ਼੍ਰੀ ਅਕਾਲ ਨਿਕ ਸੋਹਤਾ ਜੀ, ਤੁਸੀਂ ਆਨ ਏਅਰ ਹੋ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਪ੍ਰਵੀਰ ਭਾਜੀ ਤੇ ਅਰਸ਼ਦੀਪ ਐਂਡ ਸਾਰੇ ਤੁਹਾਡੇ ਲਿਸਨਰਾਂ ਨੂੰ। ਤਾਂ ਆਪਾਂ ਅਰਸ਼ਦੀਪ ਦੇ ਨਾਲ ਕਾਫੀ ਸਮੇਂ ਤੋਂ ਹੀ ਗੱਲਬਾਤ ਕਰਦੇ ਆ ਰਹੇ ਹਾਂ। ਤਾਂ ਇਹ ਬਹੁਤ ਵਧੀਆ ਆਪਾਂ ਨੂੰ ਇਹ ਜਿਹੜੀ ਮੀਟਿੰਗ ਆ ਰਹੀ ਹੈਗੀ ਆ December 5 ਨੂੰ ਸਿਗਮਾ ਬਾਰੇ ਬਹੁਤ ਜ਼ਰੂਰੀ ਆ। ਇਹਦੇ ਬਾਰੇ ਮੈਂ ਥੋੜਾ ਬਹੁਤਾ ਦੱਸਣਾ ਚਾਹੁੰਦਾ ਹਾਂ ਜੇ ਆਪਣੇ ਕੋਲ 2 ਮਿੰਟ ਹੈਗੇ ਆ। ਹਾਂਜੀ, ਜ਼ਰੂਰ। ਹਾਂਜੀ, ਤਾਂ ਬਾਕੀ ਤਾਂ ਤੁਸੀਂ ਦੱਸੇ ਦਿੱਤਾ ਹੈਗਾ ਅਰਸ਼ਦੀਪ ਹੁਣੀ। ਤਾਂ ਦੇਖੋ, ਇੱਕ ਤਾਂ ਜਿਹੜਾ ਇਸ਼ੂ ਹੈਗਾ ਆ ਇਹ ਆਪਾਂ ਨੂੰ ਅੰਡਰਸਟੈਂਡਿੰਗ ਸਾਰਿਆਂ ਨੂੰ ਕਰਨੀ ਪੈਣੀ ਹੈਗੀ ਆ। ਇਹ ਜਿਹੜਾ ਇਸ਼ੂ ਬਹੁਤ ਵੱਡਾ ਆ ਸਿਗਮਾ ਦਾ, ਇਹ ਅਫੈਕਟਿੰਗ ਆਲਰੇਡੀ ਕਾਫੀ ਕਾਉਂਟੀਆਂ ਦੇ ਵਿੱਚ ਆਲਰੇਡੀ ਹੋ ਗਿਆ ਹੈਗਾ ਆ। ਤਾਂ ਇਹ ਜਨਵਰੀ ਦੇ ਵਿੱਚ ਇਹਨਾਂ ਨੇ ਜਿਹੜੀ ਫਾਈਨਲ ਮੀਟਿੰਗ ਕਰਨੀ ਹੈਗੀ ਗਵਰਨਰ ਦੇ ਨਾਲ ਇਹਨੂੰ ਅਨਫੋਰਸ ਕਰਨ ਦੀ ਕਿ ਅਸੀਂ ਦੇਖੋ ਸਿਗਮਾ ਦੀਆਂ ਵਰਕਸ਼ਾਪ ਦੇ ਚੁੱਕੇ ਹੈਗੇ ਆ, ਤਾਂ ਹੁਣ ਇਹਨੂੰ ਆਪਾਂ ਇੰਪਲੀਮੈਂਟ ਇਹਨੂੰ ਕਰੀਏ। ਹਾਲਾਂ ਤਾਂ ਇਹ ਇਸ ਕਰਕੇ ਬਹੁਤ ਜ਼ਰੂਰੀ ਹੈ ਕਿ ਇਹ ਆਪਾਂ ਨੂੰ ਅਟੈਂਡ ਕਰਨੀ ਪੈਣੀ ਹੈਗੀ ਹਨਾ ਸਾਰਿਆਂ ਨੂੰ। ਤਾਂ ਜਿਹੜਾ ਇਹਨੇ ਜਨਵਰੀ ਦੇ ਵਿੱਚ ਇਨਫੋਰਸਮੈਂਟ ਕਰ ਦੇਣਾ ਕਿ ਅਸੀਂ ਇੰਨੇ ਚਾਰਜਸ ਕਰਨੇ ਹੈਗੇ ਆ ਕਿ ਜੇ ਤੁਸੀਂ ਵਾਟਰ ਪੰਪ ਕਰਦੇ ਹੈਗੇ ਆ। ਹੁਣ ਇਸ ਟਾਈਮ ਆਪਣੇ ਕੋਲ ਫਾਰਮ ਹੈਗੇ ਆ ਪੋਰਟਰਵਲ ਏਰੀਏ ਦੇ ਵਿੱਚ ਆ, ਤਾਂ ਟੈਰਾਵਿਲ ਆ, ਉੱਥੇ ਕਨੇਲਸ ਵੀ ਆ, ਉਹਦਾ ਵੀ ਸਬਸਾਈਡੈਂਸ ਆ, ਉਹਦੇ ਵੀ ਉਹ ਚਾਰਜਸ ਕਰ ਰਹੇ ਹੈਗੇ ਆ। ਇਸ ਟਾਈਮ ਅਸੀਂ ਆਲਮੋਸਟ $500 ਦੇ ਲਗਭਗ ਪਰ ਏਕੜ ਫੁੱਟ ਆਫ ਵਾਟਰ ਦਾ ਦੇ ਰਹੇ ਆ, ਜਿਹੜਾ ਹੁਣੇ ਹਜੇ $3 ਲੱਖ ਦਿੱਤਾ ਹੈਗਾ। ਤਾਂ ਕਹਾਂ ਇਹੀ ਜਨਵਰੀ ਨੂੰ ਕਰ ਰਹੇ ਹੈਗੇ ਆ $900 ਤੋਂ ਓਵਰ। ਤਾਂ ਉਹ ਅਫੋਰਡ ਨਹੀਂ ਹੋ ਸਕਦਾ ਹੈਗਾ। ਉਹ ਇੰਨਾ ਹੋ ਜਾਊਗਾ ਕਿ ਇੰਨਾ ਤਾਂ ਤੁਹਾਨੂੰ ਉਹਦੇ ਤੇ ਗਰੋ ਵੀ ਨਹੀਂ ਕੁਛ ਕਰ ਰਹੇ ਕਿ ਇੰਨਾ ਕਿੱਦਾਂ ਦਊਂਗੇ ਹਨਾ। ਤਾਂ ਬਹੁਤ ਇਸ ਟਾਈਮ ਜਿਹੜੀ ਪ੍ਰੋਬਲਮ ਆ ਆਪਾਂ ਰੀਅਲਾਈਜ਼ ਨਹੀਂ ਕਰ ਰਹੇ ਸਾਰੇ ਫਾਰਮਰ ਸੈਂਟਰ ਕੈਲੀਫੋਰਨੀਆ ਦੇ, ਖਾਸ ਕਰਕੇ ਜੇ ਤੁਸੀਂ ਆਨਲਾਈਨ ਚੈੱਕ ਕਰੋ ਕਿ ਕਿੰਨੇ ਲੋਕੀ ਬੈਂਕਰਪਸੀਆਂ ਫਾਈਲਿੰਗ ਕਰ ਰਹੇ ਆ ਫਾਰਮਰ, ਤਾਂ ਕੀ ਕੁਛ ਹੋ ਰਿਹਾ ਹੈਗਾ ਆ। ਤਾਂ ਇਹਦੇ ਵਿੱਚ ਕਾਫੀ ਇਹਦਾ ਵਾਟਰ ਦਾ ਇਸ਼ੂ ਹੈਗਾ ਆ। ਜਿਹੜੇ ਲੋਕੀ ਸਕੇਅਰਡ ਆ ਕਿ ਕੱਲ ਨੂੰ ਅਸੀਂ ਜੇ ਫਾਰਮਿੰਗ ਕਰਦੇ ਹੈਗੇ ਆ ਕਿ ਪਤਾ ਨਹੀਂ ਕੀ ਹੋ ਜਾਣਾ ਹੈਗਾ ਆ। ਅਜੇ ਕਾਫੀ ਫਾਰਮਰਾਂ ਨੂੰ ਇੰਨਾ ਨੌਲੇਜ ਨਹੀਂ ਹੈਗੀ ਜਾਂ ਇੰਨਾ ਚਾਹੁੰਦੇ ਨਹੀਂ ਹੈਗੇ ਇਨਵੋਲਵਮੈਂਟ। ਉਹ ਕਹਿੰਦੇ ਕਿ ਸਾਨੂੰ ਕਿਹੜਾ ਕੋਈ ਇਫੈਕਟ ਆ। ਜਿੱਦਾਂ ਅਰਸ਼ਦੀਪ ਭਾਜੀ ਨੇ ਵੀ ਕਿਹਾ ਹੈਗਾ ਕਿ ਇਸ ਟਾਈਮ ਉਹ ਜਿਹੜੀਆਂ ਇਹ 5 ਕਾਉਂਟੀਜ਼ ਹੈਗੀਆਂ, ਕਰਨ ਹੋਈ, ਕਿੰਗਸ ਹੋਈ, ਟਲੇਰੀ, ਫ੍ਰੇਜ਼ਨੋ ਤਾਂ ਮਟੇਰਾ ਆ, ਬਟ ਇਹਨਾਂ ਨੇ ਐਕਸਟੈਂਡ ਕਰਕੇ ਸਾਰਿਆਂ ਨੂੰ ਹੋਰ ਕਾਉਂਟੀਆਂ ਨੂੰ ਵੀ ਕਾਫੀ ਇਨਫੋਰਸਮੈਂਟ ਕਰਨ ਲੱਗ ਜਾਣਾ। ਇਹ ਬਹੁਤ ਜ਼ਰੂਰੀ ਆ। ਜਿੱਦਾਂ ਕਿਸਾਨ ਮੋਰਚਾ ਆਪਾਂ ਪੰਜਾਬ ਦੇ ਵਿੱਚ ਚੱਲ ਰਿਹਾ ਆ, ਤਾਂ ਇਹ ਕੁਛ ਕਰਨਾ ਪੈਣਾ ਹੈਗਾ ਆ। ਤਾਂ ਇਹ ਸਾਰਿਆਂ ਨੂੰ ਇਨਵੋਲਵ ਹੋਣਾ ਪੈਣਾ, ਇਕੱਲੇ ਫਾਰਮਰਾਂ ਨੂੰ ਹੀ ਨਹੀਂ। ਮੈਂ ਤਾਂ ਸਾਰਿਆਂ ਨੂੰ ਤਾਕੀਦ ਕਰਦਾ ਕਿ ਜਿੰਨੇ ਵੀ ਫਾਰਮਰ ਸਾਰੇ ਕੈਲੀਫੋਰਨੀਆ ਦੇ ਆਓ, ਉੱਥੇ ਇਕੱਠੇ ਹੋਵੋ। ਜਿਹੜੇ ਟਰੱਕਰ ਆ, ਟਰੱਕਿੰਗ ਕੰਪਨੀਆਂ, ਉਹਨਾਂ ਦੇ ਮਾਲਕ ਜਾਂ ਉਹਨਾਂ ਦੇ ਇੰਪਲਾਈਜ਼ ਆਉਣ, ਜਿੰਨੇ ਵੀ ਸਟੋਰਾਂ ਦੇ ਓਨਰ ਆ ਉਹ ਆਉਣ, ਕੋਈ ਵੀ ਵਰਕਰ ਰਿਲੇਟਡ ਟੂ ਦ ਫਾਰਮਿੰਗ ਆ, ਮੈਂ ਉਹਨਾਂ ਨੂੰ ਤਾਕੀਦ ਕਰਦਾ ਕਿ ਇਸ ਦੇ ਵਿੱਚ ਆਓ ਤਾਂ ਆਪਾਂ 500-600 ਬੰਦਾ ਸ਼ੋਅ ਕਰੀਏ ਉੱਥੇ ਤੇ ਭਾਈ ਵੀ ਸਾਨੂੰ ਆਹ ਇਸ਼ੂ ਆ, ਇਹਨੂੰ ਆਪਾਂ ਸਿਗਮਾ ਨੂੰ ਇਹਨੂੰ ਜਾਂ ਤਾਂ ਬੰਦ ਕਰੋ ਜਾਂ ਇਹਨੂੰ ਤੁਸੀਂ ਸਾਨੂੰ ਰਿਸੋਰਸਿਸ ਦੇਵੋ ਕਿ ਕਿਹੜੇ ਰਿਸੋਰਸਿਸ ਹੈਗੇ ਆ ਹਨਾ, ਤੇ ਜਿਹਨਾਂ ਦੇ ਕਰਕੇ ਅਸੀਂ ਬਚ ਸਕੀਏ। ਬਿਲਕੁਲ, ਨਹੀਂ ਤਾਂ ਬਹੁਤ ਔਖਾ ਹੋ ਜਾਣਾ ਭਾਜੀ ਜੀ ਹਨਾ। ਥੈਂਕ ਯੂ। ਤਾਂ ਇਹਦੇ ਬਾਰੇ ਤੁਸੀਂ ਮੇਰੇ ਨਾਲ ਵੀ ਗੱਲਬਾਤ ਕਰ ਸਕਦੇ ਹੈਗੇ ਆ। ਅਰਸ਼ਦੀਪ ਦਾ ਮੇਰਾ ਨੰਬਰ ਮੈਂ ਦੱਸ ਦਿੰਦਾ 559-318-0051 ਆ। ਤਾਂ ਆਪਣੇ 2 ਗਰੁੱਪ WhatsApp ਤੇ ਵੀ ਹੈਗੇ, ਪੱਗ ਵਾਲਿਆਂ ਦਾ ਵੀ ਹੈਗਾ, ਇੱਕ ਵਾਟਰ ਫॉर ਫਾਰਮਰਸ ਆ, ਤਾਂ ਉਹਨਾਂ ਨਾਲ ਵੀ ਤੁਸੀਂ ਜੁਆਇਨ ਸਾਡੇ ਨਾਲ ਕਰ ਸਕਦੇ ਹੈਗੇ ਆ। ਤਾਂ ਕੋਸ਼ਿਸ਼ ਕਰ ਰਹੇ ਆ ਤਾਂ ਤੁਹਾਡੇ ਰੇਡੀਓ ਦੇ ਜ਼ਰੀਏ ਤੁਸੀਂ ਜਿੰਨਾ ਵੱਧ ਤੋਂ ਵੱਧ ਲਿਸਨਰਾਂ ਨੂੰ ਦੱਸ ਸਕਦੇ ਆ ਤਾਂ ਤੁਹਾਡਾ ਬਹੁਤ ਜ਼ਿਆਦਾ ਧੰਨਵਾਦ ਆ ਭਾਜੀ ਜੀ। ਥੈਂਕ ਯੂ ਭਾਜੀ ਜੀ। ਅਰਸ਼ਦੀਪ ਜੀ, ਤੁਸੀਂ ਕੋਈ ਟਿੱਪਣੀ? ਹਾਂਜੀ, ਨਹੀਂ, ਮੈਂ ਇਹ ਜਿਹੜੀ ਨਿੱਕ ਨੇ ਗੱਲ ਕਹੀ ਆ ਨਾ, ਇਹ ਨਿੱਕ ਦੀ ਤਾਂ ਆਪਦੀ ਖੇਤੀ ਹੈਗੀ ਆ ਉਸ ਏਰੀਏ ਦੇ ਵਿੱਚ ਜੀ। ਸੋ ਇਹਨਾਂ ਨੂੰ ਇੰਪੈਕਟ ਦਾ ਸਾਰਿਆਂ ਨਾਲੋਂ ਜ਼ਿਆਦਾ ਪਤਾ ਹੈ ਨਾ। ਤੇ ਗੱਲ ਪੂਰੀ ਸਹੀ ਹੈ ਵੀ ਹਜੇ ਤੱਕ ਲੋਕਾਂ ਨੂੰ ਇਹ ਰਿਅਲਾਈਜ਼ ਹੀ ਨਹੀਂ ਹੋ ਰਿਹਾ ਬਈ ਕਿੱਡਾ ਵੱਡਾ ਇਸ਼ੂ ਬਣਨਾ ਜਾਂ ਬਣ ਚੁੱਕਿਆ ਹੈ। ਤੇ
ਆਮ ਬੰਦੇ ਨੂੰ ਜੇ ਪੁੱਛੀਏ ਤਾਂ ਉਹ ਕਹਿੰਦਾ ਵੀ ਨਹੀਂ ਹਜੇ ਤਾਂ ਪਾਣੀ ਆ ਹੀ ਜਾਂਦਾ, ਪਾਣੀ ਆ ਹੀ ਨਹੀਂ ਜਾਂਦਾ ਗਾ, ਫੀਸਾਂ ਪੈਨਲਟੀਆਂ ਲੱਗ ਗਈਆਂ ਨੇ ਤੇ ਅਗਲੇ 2 ਸਾਲਾਂ 'ਚ ਬੰਦ ਵੀ ਹੋ ਬੰਦ ਵੀ ਹੋ ਜਾਣਾ, ਹੈ ਸਹੀ। ਨਾ। ਸੋ ਇਹਦੇ ਲਈ ਆਪਾਂ ਨੂੰ ਇਕੱਠੇ ਹੋਣ ਦੀ ਲੋੜ ਆ, ਜਿੰਨੇ ਵੱਧ ਤੋਂ ਵੱਧ। ਇਹ ਤਾਂ ਇੱਕ ਮੀਟਿੰਗ ਆ, ਜਿੰਨੀਆਂ ਵੀ ਆਉਂਦੀਆਂ ਨੇ ਆਪਾਂ ਨੂੰ ਸਾਰਿਆਂ 'ਚ ਪਾਰਟਿਸਿਪੇਟ ਕਰਨਾ ਜ਼ਰੂਰੀ ਆ ਹੁਣ, ਹੈ ਨਾ। ਜੀ। ਉਸ ਕਰਕੇ ਹੀ ਸਾਡਾ ਇੱਕ ਬਹੁਤ ਵੱਡੀ ਜਿਹੜੀ ਐਫਰਟ ਆ ਜਾਂ ਸਾਡੇ ਰਿਸੋਰਸ ਆ ਡੈਡੀਕੇਟਡ ਆ ਪੱਗ ਦੇ ਸਿਰਫ ਸਿਗਮਾ ਦੇ ਇੰਪੈਕਟਸ ਲਈ, ਹੈ ਨਾ। ਸਭ ਤੋਂ ਸਾਡਾ ਵੱਡਾ ਇਸ਼ੂ ਰਾਈਟ ਨਾਓ ਇਹ ਹੈ। ਫਿਰ ਚਲੋ ਪ੍ਰਾਈਸਿਸ ਆ ਜਿਹੜੇ ਦੂਜੇ ਇਸ਼ੂ ਨੇ, ਹੁਣ ਸਾਡਾ ਸਭ ਤੋਂ ਜ਼ਿਆਦਾ ਫੋਕਸ ਪਾਣੀ ਦੇ ਰਿਲੇਟਡ ਆ, ਹੈ ਨਾ। ਜੀ। ਤੇ ਜਿਵੇਂ ਕਹਿੰਦੇ ਨੇ ਇਕੱਲੇ ਇਹ ਸਾਊਥ ਵਾਲਿਆਂ ਦਾ ਇਸ਼ੂ ਨਹੀਂ ਹੈਗਾ, ਨਾਰਥ ਵਾਲਿਆਂ ਲਈ ਵੀ ਜ਼ਰੂਰੀ ਹੈ ਵੀ ਉਹ ਵੀ ਉੱਧਰੋਂ ਆਉਣ, ਕਿਉਂਕਿ ਜਿਹੜੀਆਂ ਇਹ ਚੀਜ਼ਾਂ ਨੇ ਨਾ, ਜੇ ਇੱਕ ਮੀਟਿੰਗ ਦੇ ਵਿੱਚ ਮੈਂ ਤੁਹਾਨੂੰ ਪ੍ਰਵੀਨ ਦੀ ਗੱਲ ਦੱਸਾਂ ਮਾੜੀ ਥੋੜ੍ਹੀ ਜਿਹੀ, ਤੇ ਆਪਾਂ ਉਦੋਂ ਬਾਅਦ 'ਚ ਗਰੰਟਾਂ ਦੀ ਗੱਲ ਕਰਦੇ ਹਾਂ। ਉਹ ਇੱਕ ਬੰਦੇ ਨੇ ਕੁਐਸਚਨ ਪੁੱਛਿਆ ਸੀ, ਉਹ ਕਹਿੰਦਾ ਵੀ ਜਿਹੜੇ ਨਾਰਥ ਵਾਲੇ ਆ ਵੀ ਅੰਗਰੇਜ਼ੀ 'ਚ ਉਹ ਕਹਿੰਦਾ ਸੀ ਆਰ ਦੇ ਜਸਟ 10 years ਬਿਹਾਈਂਡ ਸਾਊਥ। ਉਹਦਾ ਕਹਿਣ ਦਾ ਮਤਲਬ ਇਹ ਸੀ ਵੀ ਜਿਹੜੇ ਪਾਣੀ ਦੇ ਇਸ਼ੂ ਸਾਊਥ 'ਚ ਨੇ ਵੀ ਉਹ 10 ਸਾਲਾਂ ਬਾਅਦ ਨਾਰਥ 'ਚ ਵੀ ਆ ਜਾਣੇ ਆ। ਤਾਂ ਸਟੇਟ ਵਾਟਰ ਰਿਸੋਰਸ ਕੰਟਰੋਲ ਬੋਰਡ ਦਾ ਆਨਸਰ ਸੀਗਾ ਯੈਸ। ਉਹਨਾਂ ਨੇ ਇਨਕਾਰ ਨਹੀਂ ਕੀਤਾ। ਹਾਂ, ਪਾਣੀ ਦੇ ਇਸ਼ੂ ਉੱਧਰ ਵੀ ਇਹੀ ਆਉਣੇ, ਅੱਜ ਨਹੀਂ ਆਉਣਗੇ, 10 ਸਾਲਾਂ ਨੂੰ ਆ ਜਾਣ, 15 ਨੂੰ ਆ ਜਾਣ। ਜੇ ਆਪਣਾ ਕੋਈ ਪਰਮਾਨੈਂਟ ਸੋਲਿਊਸ਼ਨ ਹੋਊਗਾ, ਸਿਗਮਾ ਹੈਗਾ ਸੋਲਿਊਸ਼ਨ, ਮੈਂ ਨਹੀਂ ਕਹਿੰਦਾ ਨਹੀਂ ਹੈਗਾ, ਬਟ ਇਹਨੂੰ ਹਜੇ ਬਹੁਤ ਟੇਲਰ ਕਰਨ ਦੀ ਲੋੜ ਆ। ਇਹ 'ਚ ਕਾਫੀ ਚੀਜ਼ਾਂ ਇੰਪਲੀਮੈਂਟੇਸ਼ਨ 'ਚ ਬਦਲਣ ਦੀ ਲੋੜ ਆ, ਜਾਂ ਸਾਨੂੰ ਰਿਸੋਰਸ ਦੀ ਲੋੜ ਆ ਤਾਂ ਕਿ ਇਹ ਸਕਸੈਸਫੁਲ ਹੋਵੇ, ਸਾਰਿਆਂ ਲਈ ਵੀ ਵਧੀਆ ਇਹ ਸਕਸੈਸਫੁਲ, ਹੈ ਨਾ। ਸੋ ਸਾਰਿਆਂ ਲਈ ਬੇਨਤੀ ਹੈ ਵੀ ਉਦੋਂ ਪਹੁੰਚੋ। ਪਹੁੰਚਣ ਲਈ ਦੇਖੋ, ਸੈਲਮਾ ਗੁਰੂ ਘਰ ਤੋਂ ਬੱਸ ਚੱਲਣੀ ਆ ਵਾਈਸੇਲੀਆ ਲਈ, ਜੇ ਤੁਸੀਂ ਉੱਥੇ ਆ ਸਕਦੇ ਆ ਤਾਂ ਉੱਥੋਂ ਬੱਸ 'ਚ ਲੈ ਕੇ ਜਾਣਗੇ ਤੇ ਬੱਸ 'ਚ ਲੈ ਕੇ ਆਉਣਗੇ ਵਾਪਸ, ਹੈ ਨਾ। ਤੇ ਆਪਣੇ ਗੁਰੂ ਅਜੀਤ ਸਿੰਘ ਗਿੱਲ ਉਹਨਾਂ ਨੇ ਉਹ ਸੇਵਾ ਲਈ ਆ, ਉਹ ਕਹਿੰਦੇ ਅਸੀਂ ਸਾਰਿਆਂ ਨੂੰ ਲੈ ਕੇ ਜਾਵਾਂਗੇ ਸੈਲਮਾ ਗੁਰੂ ਘਰ ਤੋਂ ਤੇ ਵਾਪਸ ਵੀ ਲੈ ਕੇ ਆਵਾਂਗੇ। ਠੀਕ ਆ। ਉੱਥੋਂ 3-3:30 ਵਜੇ ਉੱਥੇ ਪਹੁੰਚ ਜਾਣ ਤੇ ਉਦੋਂ ਬਾਅਦ 'ਚ ਉੱਥੋਂ ਆਪਾਂ ਇਕੱਠੇ ਚੱਲ ਸਕਦੇ ਹਾਂ। ਜੇ ਵੀ ਕਿਸੇ ਨੇ ਹੋਰ ਕਿਤੋਂ ਜਾਣਾ ਹੋਵੇ, ਫਰੈਜ਼ਨੋ ਤੋਂ ਜਾਣ ਦਾ ਨਾ ਸਾਧਨ ਬਣਦਾ ਹੋਵੇ, ਵੀ ਸਾਨੂੰ ਕੰਟੈਕਟ ਕਰੋ, ਆਪਾਂ ਰਾਈਡਸ ਦਾ ਜਾਂ ਕੁਛ ਨਾ ਕੁਛ ਉਵੇਂ ਦਾ ਸ਼ੇਅਰ ਕਰ ਲਵਾਂਗੇ। ਜਾਂ ਕਿਤੋਂ ਨਾਰਥ ਕਿਤੋਂ ਵੀ ਆਉਣਾ, ਕਿਉਂਕਿ ਬਹੁਤ ਬੰਦੇ ਦੂਰੋਂ ਆਉਂਦੇ ਹੁੰਦੇ ਨੇ, ਸਾਨੂੰ ਪਤਾ ਹੁੰਦਾ ਵੀ ਜੇ ਕੋਈ ਆਉਣਾ ਚਾਹੁੰਦਾ ਤਾਂ ਅਸੀਂ ਉਹਨਾਂ ਦੇ ਨਾਲ ਟਾਈ ਅਪ ਕਰਾ ਸਕਦੇ ਹਾਂ, ਹੈ ਨਾ। ਉਹ ਤੁਹਾਡੇ ਨਾਲ ਸੰਪਰਕ ਕਿਵੇਂ ਕਰ ਸਕਦੇ? ਮੈਨੂੰ ਤੁਸੀਂ ਕਾਲ ਕਰ ਲਓ, ਚਾਹੇ 5594516270 559 452 62 ਜਾਂ ਸਾਨੂੰ info@pagusa.com ਤੇ ਈਮੇਲ ਕਰ ਲਓ, ਹੈ ਨਾ। WhatsApp ਗਰੁੱਪ ਨੇ ਆਪਣੇ, ਉਹਦੇ ਤੇ ਆਪਾਂ ਨੂੰ ਮੈਸੇਜ ਕਰ ਸਕਦੇ ਆ ਗਰੁੱਪਸ ਦੇ ਵਿੱਚ। ਲਗਭਗ 400 ਗਰੋਅਰ ਆ ਸਾਡਾ, ਉਹਦੇ ਵਿੱਚ ਮੈਂਬਰ। ਕੋਈ ਕਿਸੇ ਵੀ ਤਰੀਕੇ ਨਾਲ ਸਾਨੂੰ ਤੁਸੀਂ ਰੀਚ ਆਊਟ ਕਰ ਲਓ, ਉਹਦਾ ਕੋਈ ਨਾ ਕੋਈ ਅਰੇਂਜਮੈਂਟ ਹੋ ਜਾਏਗਾ, ਹੈ ਨਾ। ਜੀ। ਤੇ ਜੀ ਵਾਈਸੇਲੀਆ ਵਾਲੇ ਸੰਗਤ ਆ ਜਿਹੜੇ ਸਾਡੇ ਉੱਥੇ ਦੇ ਗਰੋਅਰ ਨੇ, ਉਹਨਾਂ ਨੇ ਸੇਵਾ ਲਈ ਆ। ਉਹ ਕਹਿੰਦੇ ਚਾਹ ਪਾਣੀ ਜਾਂ ਕੁਛ ਵੀ ਜਿਹੜੀ ਉੱਥੇ ਖਾਣ ਦਾ ਪ੍ਰਬੰਧ ਆ ਉਹਦੀ ਕੋਈ ਕਮੀ ਨਹੀਂ ਆਊਗੀ, ਉੱਥੇ ਉਹ ਪਹੁੰਚਣਗੇ, ਸੇਵਾ ਲੈਣਗੇ। ਠੀਕ ਆ। ਤੇ ਸਾਰਿਆਂ ਦਾ ਰਲ ਮਿਲ ਕੇ ਐਫਰਟ ਹੁੰਦੀ ਹੈ। ਅੱਗੇ ਵੀ ਆਪਾਂ ਕਿੰਨੀਆਂ ਈਵੈਂਟਸ ਕਰਾ ਚੁੱਕੇ ਆ, ਇਕੱਲੇ ਬੰਦੇ ਦਾ ਕੋਈ ਵੀ ਨਹੀਂ ਕਰ ਸਕਦਾ, ਹੈ ਨਾ। ਨਾ ਇਕੱਲੇ ਪੱਗ ਵਾਲੇ ਕਰਾ ਸਕਦੇ ਆ, ਤੁਹਾਨੂੰ ਮੈਂ ਐਵੇਂ ਝੂਠ ਕਹਾਂ, ਇਹ ਸਾਰੇ ਬੰਦੇ ਦਾ ਕਮਿਊਨਿਟੀ ਜਦੋਂ ਇਕੱਠੀ ਹੋ ਕੇ ਕੰਮ ਕਰਦੀ ਉਦੋਂ ਹੀ ਚੀਜ਼ਾਂ ਚੰਗੀਆਂ ਹੁੰਦੀਆਂ ਨੇ। ਜੀ ਬਿਲਕੁਲ। ਸੋ ਇਹ ਬਹੁਤ ਜ਼ਰੂਰੀ ਆ। ਫਿਰ ਆਪਾਂ ਦੁਬਾਰਾ ਇਸ ਤੇ ਸਟ੍ਰੈਸ ਕਰ ਰਹੇ ਹਾਂ, ਇਹਦਾ ਕੋਈ ਕਾਰਨ ਆ ਵੀ ਅੱਜ ਵਾਲੇ ਪ੍ਰੋਗਰਾਮ 'ਚ ਆਪਾਂ ਅੱਧਾ ਪੌਣਾ ਘੰਟਾ ਇਸ ਗੱਲ ਤੇ ਗੱਲ ਕੀਤੀ ਹੈ, ਕਿਉਂਕਿ ਬਹੁਤ ਹੀ ਜ਼ਿਆਦਾ ਮਹੱਤਵਪੂਰਨ ਵਿਸ਼ਾ ਸਾਡੇ ਲਈ ਇਸ ਟਾਈਮ। ਹੋਣ ਦਾ ਹੀ ਸਵਾਲ ਬਣ ਜਾਂਦਾ ਕਈ ਵਾਰੀ, ਜਦੋਂ ਤੁਹਾਡੇ ਕੱਟ ਲੱਗ ਰਿਹਾ, ਤੁਹਾਨੂੰ ਪੈਸਾ ਜ਼ਿਆਦਾ ਪੇ ਕਰਨਾ ਪੈ ਰਿਹਾ, ਪਾਣੀ ਤੁਹਾਨੂੰ ਮਿਲਣਾ ਨਹੀਂ, ਤੇ ਫਿਰ ਹੋਣ ਦੀ ਗੱਲ ਹੀ ਆ ਜਾਂਦੀ। ਬਿਲਕੁਲ। ਦੇਖੋ ਪ੍ਰਵੀਨ ਜੀ, ਇਹ ਲਾਈਕ ਜਿਹੜੀ ਇਹ ਗੱਲ ਬਣ ਚੁੱਕੀ ਹੈ ਨਾ ਹੁਣ ਇਸ ਟਾਈਮ, ਇਹ $40-45 ਬਿਲੀਅਨ ਦੇ ਲਾਸ ਦੀ ਗੱਲ ਆ, ਜੇ 4-5 ਕਾਉਂਟੀਆਂ ਦੀ ਗੱਲ ਕਰੀਏ, ਹੈ ਨਾ। ਜੇ ਤੁਸੀਂ ਫਾਈਨੈਂਸ਼ੀਅਲ ਟਰਮ 'ਚ ਦੇਖਦੇ ਜੀ, ਤੇ ਬਹੁਤ ਵੱਡੀ ਰਕਮ, ਬਹੁਤ ਵੱਡਾ ਇੰਪੈਕਟ ਆ, ਇਕੱਲੇ ਗਰੋਅਰਸ ਲਈ ਨਹੀਂ, ਜਿਹੜੇ ਬਾਕੀ ਦੀ ਆਲੇ ਵਾਲੇ ਕਮਿਊਨਿਟੀਜ਼ ਉਹਨਾਂ ਲਈ। ਜੀ ਬਿਲਕੁਲ। ਅੱਛਾ, ਆਪਾਂ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਰਸ਼ਦੀਪ ਸਿੰਘ ਜੀ, ਆਪਾਂ ਗੱਲਬਾਤ ਕੀਤੀ ਸੀ ਗ੍ਰਾਂਟਸ ਦੇ ਬਾਰੇ, ਪ੍ਰੋਗਰਾਮ ਦੇ ਬਾਰੇ। ਕਿਹੜੀਆਂ ਜਿਹੜੀਆਂ ਗ੍ਰਾਂਟਾਂ ਦੇ ਪ੍ਰੋਗਰਾਮ ਅੱਜ ਕੱਲ੍ਹ ਚੱਲ ਰਹੇ ਨੇ? ਅੰਜਨੀ, ਆਪਾਂ ਬਾਰ-ਬਾਰ ਲੋਕਾਂ ਨੂੰ ਯਾਦ ਕਰਾਉਂਦੇ ਰਹਿੰਦੇ ਹਾਂ ਗ੍ਰਾਂਟਾਂ ਬਾਰੇ। ਉਹਦਾ ਕਾਰਨ ਵੀ ਇਹੀ ਹੈ ਵੀ ਇਹ ਆਪਾਂ ਜਾਣ ਕੇ ਕਹਿੰਦੇ ਹਾਂ। ਹਰੇਕ ਵਾਰ ਮੈਂ ਤਾਂ ਜਦੋਂ ਪ੍ਰੋਗਰਾਮ ਤੇ ਆਉਣਾ, ਮੈਂ ਗ੍ਰਾਂਟਸ ਦੀ ਗੱਲ ਜ਼ਰੂਰ ਕਰਦਾ, ਹੈ ਨਾ। ਜੀ। ਉਹਦਾ ਕਾਰਨ ਇਹ ਹੈ ਵੀ ਜਿਹੜੀ ਹੁਣ ਫਾਰਮਿੰਗ ਜਾ ਰਹੀ ਹੈ, ਪਿਛਲੇ ਜਦੋਂ ਦਾ ਕੋਵਿਡ ਆਇਆ 2020 ਤੋਂ ਲੈ ਕੇ ਹੁਣ ਤੱਕ, ਫਾਰਮਿੰਗ ਬਹੁਤ ਟਫ ਟਾਈਮ 'ਚ ਹੋ ਜਾ ਰਹੀ ਹੈ। ਇਹੋ ਜਿਹੇ, ਚਲੋ ਸਾਨੂੰ ਖੇਤੀ ਕਰਦਿਆਂ ਨੂੰ ਤਾਂ ਥੋੜ੍ਹਾ ਸਮਾਂ ਹੋਇਆ, ਪਰ ਜਿਨ੍ਹਾਂ ਨੂੰ ਲੰਮਾ ਸਮਾਂ ਵੀ ਹੋ ਗਿਆ ਨਾ, ਵੀ 40-40 ਸਾਲ ਖੇਤੀ ਕਰਦਿਆਂ ਨੂੰ ਹੋ ਗਏ, ਉਹਨਾਂ ਦੀ ਵੀ ਰਾਏ ਇਹ ਹੈ ਵੀ ਇਹੋ ਜਿਹਾ ਟਾਈਮ ਖੇਤੀ 'ਚ ਕਦੇ ਨਹੀਂ ਆਇਆ ਸੀ, ਇੰਨਾ ਮਾੜਾ ਟਾਈਮ, ਹੈ ਨਾ। ਸੋ ਇਸ ਟਾਈਮ ਉਹ ਕਹਿੰਦੇ ਹੁੰਦੇ ਵੀ ਡੁੱਬਦੇ ਤਾਂ ਤਿਨਕੇ ਦਾ ਵੀ ਸਹਾਰਾ ਹੁੰਦਾ। ਸੋ ਕੋਈ ਵੀ ਤਰੀਕੇ ਦੀ ਕੋਈ ਵੀ ਆਪਾਂ ਨੂੰ ਅਸਿਸਟੈਂਸ ਮਿਲਦੀ ਆ, ਉਹਦਾ ਆਪਾਂ ਨੂੰ ਖਿਆਲ ਰੱਖਣਾ ਚਾਹੀਦਾ, ਚਾਹੇ ਉਹ ਛੋਟੀ ਗ੍ਰਾਂਟ ਆ, ਚਾਹੇ ਕੋਈ ਵੱਡੀ ਆ, ਹੈ ਨਾ। ਜਿੰਨੀ ਵੀ ਅਸਿਸਟੈਂਸ ਮਿਲਦੀ ਆ, ਲਾਜ਼ ਫੈਡਰਲ ਤੇ ਸਟੇਟ ਸਾਡੇ ਲਈ ਕਰ ਰਿਹਾ, ਤੇ ਆਪਾਂ ਕਿਉਂ ਨਾ ਲਈਏ, ਕਿਉਂ ਫਿਰ ਜੇ ਆਪਾਂ ਲਵਾਂਗੇ ਕਿਸੇ ਹੋਰ ਨੇ ਲੈ ਲੈਣੀ। ਜੇ ਕੋਈ ਵੀ ਨਹੀਂ ਲੈਂਦਾ ਤਾਂ ਫਿਰ ਜਨਰਲ ਫੰਡ 'ਚ ਟ੍ਰਾਂਸਫਰ ਹੋ ਜਾਂਦੀਆਂ ਨੇ ਮਗਰੋਂ, ਤੇ ਅਗਲੇ ਸਾਲ ਹੀ ਪੈਸੇ ਘੱਟ ਜਾਂਦੇ, ਠੀਕ ਹੈ ਨਾ। ਤੇ ਜਿਹੜੀਆਂ ਅੱਜ ਕੱਲ੍ਹ ਗ੍ਰਾਂਟਾਂ ਦੇਖੋ ਚੱਲ ਰਹੀਆਂ ਨੇ, NRCS USDA ਦਾ ਫਿਸਕਲ ਈਅਰ 1 ਅਕਤੂਬਰ ਤੋਂ ਸ਼ੁਰੂ ਹੋਇਆ, 15 ਨਵੰਬਰ ਤੱਕ ਹੁਣ ਤਾਂ ਡੈਡਲਾਈਨ ਹੁੰਦੀ ਹੈ, ਪਰ ਜ਼ਿਆਦਾ ਗ੍ਰਾਂਟਸ ਉਹ ਐਪਲੀਕੇਸ਼ਨ 10 ਦਸੰਬਰ ਤੱਕ ਲੈਂਦੇ ਰਹਿੰਦੇ ਆ। ਠੀਕ ਹੈ। ਉਹਦੇ 'ਚ ਤੁਸੀਂ ਕੋਈ ਟਰੈਕਟਰ ਬਦਲਾਉਣਾ, ਜਾਂ ਤੁਸੀਂ ਕੋਈ ਇਰੀਗੇਸ਼ਨ ਸਿਸਟਮ ਅਪਗ੍ਰੇਡ ਕਰਨਾ,
ਹੈ ਨਾ, ਤੇ ਕੰਪੋਸਟ ਜਾਂ ਕਵਰ ਕ੍ਰਾਪਸ ਲਾਉਣੀਆਂ ਉਹਦੇ ਲਈ ਉਹ ਪੈਸੇ ਦੇ ਦਿੰਦੇ ਨੇ ਤੁਹਾਨੂੰ, ਹੈ ਨਾ। ਠੀਕ ਸੋ ਹੈ। ਆਪਦੇ ਲੋਕਲ ਜਿਹੜਾ NRCS ਆਫਿਸ ਜਾਂ FSA ਆਫਿਸ ਜ਼ਰੂਰ ਜਾਓ, ਹੂੰ। ਉਹਨਾਂ ਨੂੰ ਪੁੱਛੋ ਵੀ ਕਿਹੜੇ ਪ੍ਰੋਗਰਾਮ ਓਪਨ ਨੇ, ਕਿਹੜੀਆਂ ਚੀਜ਼ਾਂ ਚ ਲਈ ਉਹ ਅਪਲਾਈ ਕਰ ਸਕਦੇ। ਠੀਕ ਹੈ। ਠੀਕ ਹੈ ਜੀ। ਦੂਜੀ ਗੱਲ, ਜਿਹੜੇ ਬੰਦਿਆਂ ਨੇ IRA ਦੇ ਇਨਫਲੇਸ਼ਨ ਰਿਡਕਸ਼ਨ ਐਕਟ ਦੇ ਅੰਡਰ FSA ਕੋਲ ਅਪਲਾਈ ਕੀਤੇ ਸੀਗੇ ਗ੍ਰਾਂਟਸ, ਹੈ ਨਾ, ਤੇ ਉਹਨਾਂ ਦੀ ਪੇਮੈਂਟ ਆ ਰਹੀ ਆ ਅੱਜ ਕੱਲ੍ਹ। ਕਾਫੀ ਚਿਰ ਰੁਕ ਗਈ ਸੀ, 2-3 ਮਹੀਨੇ ਉਹ, ਠੀਕ ਹੈ ਜੀ। ਹੈ ਨਾ, ਰੁਕੀਆਂ ਸੀਗੀਆਂ, ਕੈਂਸਲ ਨਹੀਂ ਹੋਈਆਂ ਸੀਗੀਆਂ। ਹੂੰ। ਤੇ ਉਹਨਾਂ ਨੇ ਅਕਤੂਬਰ 'ਚ ਟਰੈਕ 1 ਦੀਆਂ ਐਪਲੀਕੇਸ਼ਨਾਂ ਦੇ ਪੈਸੇ ਦਿੱਤੇ ਆ ਤੇ ਨਵੰਬਰ 'ਚ ਉਹ ਟਰੈਕ 2 ਦੀਆਂ ਦੇ ਰਹੇ ਨੇ, ਹੈ ਠੀਕ ਨਾ। ਹੈ। ਜੇ ਕਿਸੇ ਨੂੰ ਨਹੀਂ ਪੈਸੇ ਆਏ, ਅਪਲਾਈ ਕੀਤਾ ਹੋਇਆ, ਤੇ ਉਹ ਹੁਣ ਉਹਨਾਂ ਨੂੰ ਫੋਲੋ ਅਪ ਕਰਨ ਦਾ ਟਾਈਮ ਹੈਗਾ। ਤੁਸੀਂ ਆਪਦੇ FSA ਆਫਿਸ ਨੂੰ ਫੋਲੋ ਅਪ ਕਰੋ ਵੀ ਭਾਈ ਸਾਡੀ ਐਪਲੀਕੇਸ਼ਨ ਲੱਗੀ ਸੀ, ਉਹਦੀ ਸਾਨੂੰ ਪੇਮੈਂਟ ਨਹੀਂ ਆਈ। ਠੀਕ ਹੈ ਜੀ। ਹੂੰ। ਜਿਵੇਂ ਮੈਂ ਮਾਰਚ 31 ਤੋਂ ਪਹਿਲਾਂ ਐਪਲੀਕੇਸ਼ਨ ਲਾਈ ਸੀ, ਉਹਦੀ ਪੇਮੈਂਟ ਮੈਨੂੰ ਅੱਜ ਹੀ ਆਈ ਹੈ। ਠੀਕ ਹੈ। ਠੀਕ ਹੈ ਨਾ, ਤੇ ਉਹ ਰੁਕ ਗਈ ਸੀਗੀ, ਹੋਲਡ ਤੇ ਪੈ ਗਈ ਸੀ। ਸੋ ਜਿਨ੍ਹਾਂ ਨੇ ਵੀ ਮਾਰਚ, ਅਪ੍ਰੈਲ, ਮਈ, ਜੂਨ ਜਿਹੇ 'ਚ ਐਪਲੀਕੇਸ਼ਨਾਂ ਲਾਈਆਂ ਨੇ, ਉਹਨਾਂ ਦੀਆਂ ਪੇਮੈਂਟਾਂ ਹੁਣ ਹੋਣੀਆਂ ਨੇ। ਸੋ FSA ਵਾਲੀਆਂ ਜਿਹੜੀਆਂ ਰਿਡਕਸ਼ਨ ਐਕਟ ਵਾਲੀਆਂ, ਤੁਸੀਂ ਉਹਦੇ ਲਈ ਉਹ ਫੋਲੋ ਅਪ ਕਰੋ ਜੇ ਤੁਹਾਨੂੰ ਨਹੀਂ ਪੈਸੇ ਆਏ। ਠੀਕ ਹੈ ਜੀ। ਪੈਸੇ ਘਟਾ ਦਿੱਤੇ ਆ ਜਿੰਨੇ ਉਹਨਾਂ ਦਾ ਇਨੀਸ਼ੀਅਲ ਐਸਟੀਮੇਟ ਸੀ, ਬਟ ਆ ਜ਼ਰੂਰ ਰਹੇ। ਠੀਕ ਹੈ। ਤੇ 2025 ਲਈ ਕਿਹੜੇ ਗ੍ਰਾਂਟ ਪ੍ਰੋਗਰਾਮ? ਹਾਂਜੀ, 2025 ਲਈ ਜਾਂ ਜਿਹੜੇ 2024 ਦਾ ਥੋੜ੍ਹਾ ਜਿਹਾ ਸਮਾਂ ਰਹਿ ਗਿਆ, ਉਹਦੇ ਲਈ ਜਿਹੜੀਆਂ ਵੱਡੀਆਂ ਗ੍ਰਾਂਟਸ ਹੈਗੀਆਂ ਨੇ, ਉਹ ਹੈਗੀਆਂ ਹੈਲਥੀ ਸੋਇਲ ਦੀ, ਸਟੇਟ ਦੀ ਆ। ਠੀਕ ਹੈ। ਠੀਕ ਹੈ। ਹੈਲਥੀ ਸੋਇਲ 'ਚ ਬਹੁਤ ਪੈਸੇ ਆ ਗਏ ਨੇ, ਤਾਂ ਮੈਂ ਐਵੇਂ ਕਹਾਂ, ਪਹਿਲਾਂ ਬਹੁਤ ਘੱਟ ਸੀਗੇ। ਹੋਇਆ ਕੀ ਆ, ਘੱਟ ਤਾਂ ਜਿਵੇਂ ਪੈਸੇ ਤਾਂ ਉੱਥੇ ਹੀ ਸੀਗੇ, ਜਿਨ੍ਹਾਂ ਨੇ ਬਲਾਕ ਗ੍ਰਾਂਟ ਰੈਸੀਪੀਐਂਟਸ ਨੇ ਪੈਸੇ ਲਏ ਸੀ ਨਾ $5-5 ਮਿਲੀਅਨ ਵੰਡਣ ਨੂੰ, ਹੂੰ। ਉਹਨਾਂ ਤੋਂ ਵੰਡ ਨਹੀਂ ਹੋਏ ਟਾਈਮ। ਉਹ ਅੱਛਾ। ਠੀਕ ਹੈ ਜੀ। ਹੂੰ। ਹੁਣ ਜਿਹੜੀ ਕੰਪੋਸਟ ਤੇ ਕਵਰ ਕ੍ਰਾਪ ਬੀਜਣ ਦਾ ਟਾਈਮ ਹੈਗਾ ਹੁਣ, ਜਾਂ ਸਪਰੈਡ ਕਰਨ ਦਾ। ਹੂੰ। ਠੀਕ ਹੈ। ਹੁਣ ਉਹਨਾਂ ਕੋਲ ਪੈਸੇ ਪਏ ਸਟਕ ਹੋਏ। ਹੂੰ। ਹੁਣ ਉਹ ਬਹੁਤ ਛੇਤੀ ਪੈਸੇ ਵੰਡਣ ਦੀ ਕੋਸ਼ਿਸ਼ ਕਰ ਰਹੇ ਆ, ਸਾਰੇ ਆਪਦੇ ਪੈਸੇ ਕਲੀਅਰ ਕਰਨੇ, ਕਿਉਂਕਿ ਉਹਨਾਂ ਦੀ ਵੀ ਕਮਿਟਮੈਂਟਸ ਨੇ। ਹੂੰ। ਠੀਕ ਹੈ ਜੀ। ਇੱਕ ਤਾਂ ਜੇ ਕਿਸੇ ਨੇ ਹੈਲਥੀ ਸੋਇਲ ਨਹੀਂ ਲਈ, ਤਾਂ ਤੁਸੀਂ ਜਿਹੜਾ ਵੀ ਤੁਸੀਂ ਦੇਖੋ ਵੀ ਬਲਾਕ ਗ੍ਰਾਂਟ ਰੈਸੀਪੀਐਂਟ ਕਿਹੜਾ ਤੁਹਾਡੇ ਕੋਲੇ, ਉੱਥੇ ਉਹਨਾਂ ਨੂੰ ਫੋਨ ਕਰਕੇ ਪੁੱਛੋ, ਜੇ ਉਹਨਾਂ ਕੋਲ ਪੈਸੇ ਓਪਨ ਨੇ ਤਾਂ ਉੱਥੇ ਅਪਲਾਈ ਕਰੋ। ਜੇ ਹੂੰ। ਤੁਹਾਨੂੰ ਨਹੀਂ ਪਤਾ ਲੱਗਦਾ, ਫਿਰ ਕੋਈ ਨਹੀਂ, ਫਿਰ ਸਾਨੂੰ ਫਿਰ ਫੋਨ ਕਰ ਲਓ, ਹੈ ਨਾ, ਮੈਨੂੰ ਕਰ ਲਓ, ਚਾਹੇ 559 455 6270 ਤੇ ਹੂੰ। ਮੈਂ ਤੁਹਾਨੂੰ ਦੱਸ ਦੂੰਗਾ ਕੰਟੈਕਟ ਇਨਫੋਰਮੇਸ਼ਨ, ਫਿਰ ਤੁਸੀਂ ਆਪੇ ਕਰ ਸਕਦੇ ਹੋ ਉਹਨਾਂ ਦਾ, ਹੈ ਨਾ, ਜਾਂ ਹੂੰ। ਜੇ ਕੋਈ ਹੋਰ ਵੀ ਕੁਐਸਚਨ। ਤੇ ਦੂਜਾ, ਜਿਹੜਾ ਰੀਪ ਵਾਲੀਆਂ ਐਪਲੀਕੇਸ਼ਨਾਂ ਹਜੇ ਵੀ ਓਪਨ ਨੇ ਜੀ। ਆਪਾਂ ਬਾਰ-ਬਾਰ ਮੈਂ ਕਹਿ ਰਿਹਾ, ਰੂਰਲ ਐਨਰਜੀ ਐਫੀਸ਼ੀਐਂਸੀ ਪ੍ਰੋਗਰਾਮ ਆ ਫੈਡਰਲ ਦਾ, ਹੂੰ। ਉਹ 'ਚ ਬਹੁਤ ਪੈਸੇ ਸੀਗੇ ਇਸ ਸਾਲ। ਉਹਨਾਂ ਨੇ ਸਪੈਸ਼ਲੀ 25% ਤੋਂ 50% ਕੀਤਾ ਸੀਗਾ ਇਹਦੀ, ਜਿਹੜੀ ਗ੍ਰਾਂਟ ਦੀ ਪੇ ਆਊਟ। 50% ਤੁਸੀਂ ਲਾਉਣੇ ਆ, 50 ਉਹ ਦੇਣਗੇ, ਹੈ ਨਾ, ਪਹਿਲਾਂ ਠੀਕ 25 ਹੈ। ਹੀ ਹੁੰਦੇ ਸੀਗੇ। ਹੂੰ। ਇਹਦੇ 'ਚ ਸੋਲਰ ਲੱਗ ਜਾਂਦਾ, ਤੇ ਉਹਦੀ ਕੋਈ ਲਿਮਿਟ ਨਹੀਂ, ਜਿੱਡਾ ਮਰਜ਼ੀ ਸੋਲਰ ਦਾ ਪ੍ਰੋਜੈਕਟ ਹੋਵੇ। ਠੀਕ ਹੈ। ਉਹਨਾਂ ਦੀਆਂ ਕੈਟੇਗਰੀਆਂ ਨੇ ਅਪ ਟੂ 80,000 80,000 ਤੱਕ ਦੇ ਜਿਹੜੇ ਪ੍ਰੋਜੈਕਟ ਨੇ, ਜਿਹ 'ਚੋਂ 40,000 ਦਿੰਦੇ, 40 ਤੁਹਾਨੂੰ ਦੇਣਾ ਤੁਹਾਨੂੰ ਪੈਂਦਾ। ਪੈਣਾ। ਤੇ ਉਹਦੇ 'ਚ ਸਭ ਤੋਂ ਜ਼ਿਆਦਾ ਪੇਪਰ ਵਰਕ ਘੱਟ ਆ, ਤੇ ਅਪਰੂਵ ਵੀ ਬਹੁਤ ਛੇਤੀ ਹੋ ਜਾਂਦਾ। ਹੂੰ। 80,000 ਤੋਂ 2 ਲੱਖ ਤੱਕ ਪੇਪਰ ਵਰਕ ਜ਼ਿਆਦੇ ਆ, ਪਰ ਅਪਰੂਵ ਹੋਣ ਦਾ ਚਾਂਸਸ ਫਿਰ ਵੀ ਕਾਫੀ ਜ਼ਿਆਦਾ ਹੁੰਦੇ ਆ। ਠੀਕ ਹੈ। 2 ਲੱਖ ਤੋਂ ਜਿੰਨੀ ਵੀ ਉੱਪਰਲੀ ਲਿਮਿਟ ਆ, ਉਹਨਾਂ ਲਈ ਪੇਪਰ ਟ੍ਰੇਲ ਵੀ ਬਹੁਤ ਆ, ਤੇ ਐਪਲੀਕੇਸ਼ਨ ਅਪਰੂਵ ਵੀ ਕਰਾਉਣੀ ਟਫ ਆ। ਪਰ ਜੇ ਕਿਸੇ ਦਾ ਪ੍ਰੋਜੈਕਟ ਹੈਗਾ ਤਾਂ ਸਬਮਿਟ ਕਰਨ 'ਚ ਕੋਈ ਹਰਜ ਨਹੀਂ। ਹੂੰ। ਤੁਸੀਂ ਕਰੋ, ਤੇ ਦਸੰਬਰ 31 ਤੱਕ ਉਹਨਾਂ ਨੇ 50% ਪੈਸੇ ਦੇਣੇ ਠੀਕ ਸਾਰਿਆਂ ਹੈ। ਦੇ। ਇਹਨਾਂ 'ਚੋਂ ਕਿਸੇ ਵੀ ਗ੍ਰਾਂਟ ਪ੍ਰੋਗਰਾਮ ਦੇ ਵਿੱਚ ਇਹ ਤਾਂ ਨਹੀਂ ਕਿ ਜੇਕਰ ਤੁਸੀਂ ਪਹਿਲਾਂ ਵਾਲੀ ਜਾਂ ਕਿਸੇ ਹੋਰ ਪ੍ਰੋਗਰਾਮ ਦਾ ਲਾਹਾ ਲਿਆ ਤਾਂ ਤੁਸੀਂ ਇਹਦੇ ਵਿੱਚ ਲਾਭਪਾਤਰੀ ਨਹੀਂ ਬਣ ਸਕਦੇ, ਬੈਨੀਫਿਸ਼? ਜਿਹੜਾ ਦੇਖੋ ਹੁੰਦਾ ਐਵੇਂ ਹੀ ਆ, ਪਰ ਜੇ ਮੈਂ ਮੋਟੇ-ਮੋਟੇ ਸ਼ਬਦਾਂ 'ਚ ਸਮਝਾਉਣ ਦੀ ਕੋਸ਼ਿਸ਼ ਕਰਾਂ, ਤਾਂ ਜਦੋਂ ਫਾਰਮ ਬਿੱਲ ਚੇਂਜ ਹੁੰਦਾ, ਸਾਰਾ ਕੁਛ ਰੀਸੈਟ ਹੋ ਜਾਂਦਾ, ਤੇ ਫਾਰਮ ਬਿੱਲ ਐਤਕੀ 1 ਅਕਤੂਬਰ ਤੋਂ ਚੇਂਜ ਹੋਇਆ ਨਵਾਂ। ਠੀਕ ਹੈ। ਨਵੇਂ 'ਚ ਆ ਗਏ, ਤੇ ਸੋ ਪੁਰਾਣਾ ਜਿਹੜਾ 4 ਸਾਲ 5 ਸਾਲ ਦਾ ਸੀਗਾ, ਉਹ ਪੁਰਾਣਾ ਹੂੰ। ਕੱਟਿਆ ਗਿਆ। ਸੋ ਹਰੇਕ ਹੀ ਬੰਦਾ ਐਲੀਜੀਬਲ ਹੋਣਾ। ਹੂੰ। ਠੀਕ ਹੈ ਜੀ। ਠੀਕ ਹੈ। ਸਾਰੇ ਜਣੇ ਅਪਲਾਈ ਕਰ ਦਿਓ। ਇਹਦੇ 'ਤੇ ਇਹ ਨਹੀਂ ਗਾ, ਮਤਲਬ ਤੁਹਾਡੀ ਫਾਈਨੈਂਸ਼ੀਅਲੀ ਜਿਹੜੀ ਇਨਕਮ ਆ, ਉਹ ਤੁਹਾਡੀ ਇੰਨੀ ਆ, ਜਾਂ ਤੁਸੀਂ ਇੰਨਾ ਜਿਹੜਾ ਪੈਸਾ ਤੁਹਾਡੇ ਕੋਲ ਆਉਂਦਾ, ਉਹਦੀ ਕੋਈ ਬਾਰ ਨਹੀਂ, ਉਹਦੇ ਕੋਈ? ਨਹੀਂ, ਇਹਦੀਆਂ ਕਈ ਕੰਡੀਸ਼ਨਸ ਹੁੰਦੀਆਂ, ਜਿਵੇਂ ਰੀਪ ਦੀ ਕੋਈ ਕੰਡੀਸ਼ਨ ਨਹੀਂ, ਉਹ ਤੁਹਾਨੂੰ ਪੁੱਛਦੇ ਆ ਤੁਹਾਨੂੰ ਕਿੰਨਾ ਤੁਹਾਡੀ ਹੈਗੀ ਆ ਜਿਹੜੀ ਗ੍ਰੋਸ, ਹੂੰ। ਹੂੰ। ਤੇ ਕਈਆਂ 'ਚ ਹੈਗਾ, ਜਿਵੇਂ ਕਈਆਂ 'ਚ 1 ਮਿਲੀਅਨ ਅਪ ਟੂ 1 ਮਿਲੀਅਨ ਗ੍ਰੋਸ ਹੀ ਹੋ ਸਕਦੀ ਹੂੰ। ਤੁਹਾਡੀ, ਹੂੰ। ਜਦੋਂ ਜ਼ਿਆਦਾ ਆ ਫੇਰ ਨਹੀਂ, ਹੈ ਨਾ, ਐਲੀਜੀਬਲ। ਹੂੰ। ਬਟ ਉਹ ਚੀਜ਼ਾਂ ਉਦੋਂ ਪਤਾ ਲੱਗ ਜਾਂਦੀਆਂ ਜਦੋਂ ਤੁਸੀਂ ਐਪਲੀਕੇਸ਼ਨ ਸ਼ੁਰੂ ਕਰਦੇ ਹੋ, ਤੇ ਕਾਲ ਕਰਦੇ ਨਾ, ਫਸਟ ਕਾਲ ਸਕਰੀਨਿੰਗ 'ਚ ਹੀ ਉਹ ਤੁਹਾਨੂੰ ਦੱਸ ਦਿੰਦੇ ਆ ਵੀ ਤੁਸੀਂ ਇਹਦੇ ਲਈ ਐਲੀਜੀਬਲ ਹੈ ਕਿ ਨਹੀਂ ਇਹਦੇ 'ਚ ਐਲੀਜੀਬਲ। ਨਹੀਂ ਹਾਂ, ਹੈਗੇ। ਹੂੰ। ਠੀਕ ਹੈ। ਜੇ ਨਹੀਂ ਐਲੀਜੀਬਲ ਤਾਂ ਕਿਹੜੇ ਪ੍ਰੋਗਰਾਮ। ਹੂੰ। ਠੀਕ ਜੀ, ਹੈ। ਜੀ। ਇਦੋਂ ਬਿਨਾਂ ਕਸਪ ਦੀਆਂ ਐਪਲੀਕੇਸ਼ਨਸ ਓਪਨ ਨੇ। ਹੂੰ। ਕਸਪ ਹੂੰ। ਦੀਆਂ ਅਗੇਨ ਉਹੀ ਸਿਚੁਏਸ਼ਨ ਬਣੀ ਪਈ ਆ ਵੀ ਪੈਸੇ ਲੈ ਲਏ ਬਲਾਕ ਗ੍ਰਾਂਟਸ ਵਾਲਿਆਂ ਨੇ, ਤੇ ਵੰਡ ਉਹਨਾਂ ਤੋਂ ਹੋ ਹੀ ਨਹੀਂ ਰਹੇ। ਹੂੰ। ਤੇ ਹੁਣ ਉਹਨਾਂ ਦੀ ਡੈਡਲਾਈਨ ਨੇੜੇ ਆਈਆਂ ਪਈਆਂ, ਹੁਣ ਦਵਾ-ਦਵਾ ਬਣਨੀਆਂ। ਸੀਰਾ RCD ਬਣ ਰਹੀ ਆ, RCDਆਂ ਕੋਲ ਬਹੁਤ ਪੈਸੇ ਨੇ, ਅੱਛਾ। ਤੇ ਉਹ 'ਚ 20,000 ਤੱਕ ਪੈਸੇ ਮਿਲਦੇ ਆ। ਪਰ ਜਿਹੜੀਆਂ ਛੋਟੀਆਂ ਗ੍ਰਾਂਟਾਂ ਹੁੰਦੀਆਂ, ਉਹਨਾਂ ਦਾ ਪ੍ਰਵੀਨ ਜੀ ਇਹ ਫਾਇਦਾ ਹੋ ਜਾਂਦਾ ਵੀ ਉਹ ਮਿਲ ਬਹੁਤ ਛੇਤੀ ਜਾਂਦੀ। ਹੂੰ। ਅਪਰੂਵ ਹੋ ਜਾਂਦਾ। ਹਾਂ, ਜੀ। ਪੇਪਰ ਟ੍ਰੇਲ ਵੀ ਘੱਟ ਹੁੰਦੀ ਆ, ਹੂੰ। ਤੇ ਤੁਸੀਂ, ਜੇ ਤੁਹਾਨੂੰ ਨਹੀਂ ਪਤਾ ਲੱਗਦਾ, ਮੈਨੂੰ ਫੋਨ ਕਰ ਲਓ।
ਠੀਕ ਹੈ। ਮੈਂ ਤਾਂ ਇਹੀ ਕਹਿ ਸਕਦਾ, ਹੂੰ ਕਿਉਂਕਿ ਕਈ ਚੀਜ਼ਾਂ ਕਾਫੀ ਔਖੀਆਂ ਹੋ ਜਾਂਦੀਆਂ ਸਮਝਾਉਣੀਆਂ। ਹਰੇਕ ਗ੍ਰਾਂਟ ਦੀ ਅੱਡ ਕੰਡੀਸ਼ਨ ਆ, ਹਰੇਕ ਅੱਡ ਤਰ੍ਹਾਂ ਹਾਂਜੀ ਦੀ ਆ, ਹਾਂਜੀ, ਬਿਲਕੁਲ ਬਿਲਕੁਲ। ਹਾਂ। ਤੇ ਕਈ ਵਾਰ ਸਾਨੂੰ ਇਹ ਵੀ ਫੋਨ ਕਰਦੇ ਬੰਦੇ, ਦੇਖੋ ਜਦੋਂ ਉਹ ਕਹਿ ਦਿੰਦੇ ਨੇ ਵੀ ਲਕੀਰ ਦੇ ਫਕੀਰ ਬਣ ਜਾਂਦੇ ਆ ਆਫਿਸਾਂ ਵਾਲੇ। ਹੂੰ ਉਹ ਕਹਿੰਦੇ ਨੇ ਵੀ ਉਹ 4 ਕੁਐਸਚਨ ਪੁੱਛਦੇ, ਉਹ ਬੰਦਾ ਕਹਿੰਦਾ ਵੀ ਮੈਂ ਆਨਸਰ ਦਿੱਤੇ, ਉਹ ਕਹਿੰਦੀ ਤੂੰ ਐਲੀਜੀਬਲ ਨਹੀਂ ਹੈ। ਹੂੰ। ਸੋ ਉਦੋਂ ਪਹਿਲਾਂ ਵੀ ਜੇ ਤੁਸੀਂ ਸਾਨੂੰ ਫੋਨ ਕਰਨੀ ਹੈ ਤਾਂ ਅਸੀਂ ਇਹ ਵੀ ਦੱਸ ਸਕਦੇ ਹਾਂ ਵੀ ਕੀ ਆਨਸਰ ਦੇਣਾ। ਠੀਕ ਮੈਂ ਇਹ ਹੈ। ਨਹੀਂ ਕਹਿੰਦਾ ਵੀ ਝੂਠ ਬੋਲੋ, ਹੂੰ ਪਰ ਉਹ ਗੱਲ ਦੱਸਣ ਦਾ ਫਰਕ ਹੁੰਦਾ ਵੀ ਤੁਸੀਂ ਕੀ ਚੀਜ਼ ਕਹਿਣੀ ਚਾਹੁੰਦੇ ਹੋ, ਹੂੰ ਹਨਾ। ਤੇ ਉਹ ਜੇ ਕਿਸੇ ਦਾ ਵੀ ਕੋਈ ਕੁਐਸਚਨ ਹੋਵੇ ਸਾਨੂੰ ਪੁੱਛ ਸਕਦੇ ਆ ਤੁਸੀਂ। ਕਈ ਹੂੰ। ਚੀਜ਼ਾਂ ਹੁੰਦੀਆਂ ਜਿਹੜੀਆਂ ਆਪਾਂ ਨੂੰ ਪਤਾ ਨਹੀਂ ਹੁੰਦੀਆਂ, ਤੁਹਾਨੂੰ ਉਹ ਦੱਸ ਦਿਆਂਗੇ, ਜੋ ਤੁਸੀਂ ਉਹ ਮੈਂਸ਼ਨ ਕਰੋਗੇ ਤਾਂ ਫਿਰ ਉਹ ਤੁਸੀਂ ਆਪਦੇ ਆਪ ਐਲੀਜੀਬਲ ਹੋ ਜਾਂਦੇ ਹੋ ਜਾਂਦੇ ਆ, ਹਨਾ। ਸੋ ਬਿਲਕੁਲ। ਇਹ ਚੀਜ਼ਾਂ ਤਾਂ ਹੈਗੀਆਂ ਇਸ ਸਾਲ ਦੀਆਂ। ਹੂੰ ਅਗਲੇ ਸਾਲ 'ਚ ਦੇਖੋ ਇੱਕ ਖੁਸ਼ਖਬਰੀ ਇਹ ਆ ਵੀ ਪ੍ਰੋਪ 4 ਐਤਕੀ ਆਪਣੇ ਬੈਲਟ ਤੇ ਸੀਗਾ, ਉਹ ਅਪਰੂਵ ਹੋ ਗਿਆ। ਠੀਕ ਹੈ ਜੀ। ਠੀਕ ਹੈ ਜੀ। ਤੇ ਉਹਦੇ 'ਚ ਆਪਣੇ ਕੋਲੇ 100% ਹੁਣ ਗਾਰੰਟੀ ਹੋਈ ਆ ਵੀ ਸਵੀਪ ਦੇ ਤੇ ਹੈਲਥੀ ਸੋਇਲ 'ਚ ਕਰੀਬ-ਕਰੀਬ $100 ਮਿਲੀਅਨ ਹੋਰ ਆ ਜਾਣਾ। ਠੀਕ ਹੈ ਜੀ। ਠੀਕ ਹੈ ਜੀ। ਹੂੰ। ਤੇ ਐਤਕੀ ਆਪਣਾ ਬਹੁਤ ਜ਼ਿਆਦਾ ਪੁਸ਼ ਸੀਗਾ ਵੀ ਸਵੀਪ ਦੇ ਪੈਸੇ ਪਿਛਲੀ ਵਾਰ ਆਪਾਂ ਨੂੰ ਮਿਲੇ ਨਹੀਂ ਵੈਲੀ 'ਚ, ਤੇ ਆਹ 3-4 ਕਾਉਂਟੀਆਂ 'ਚ ਫਰੈਜ਼ਨੋ, ਮੰਡੇਰਾ ਤੇ ਟੱਲਰੀ 'ਚ, ਹੂੰ ਹੂੰ, ਤੇ ਉਹ ਆਪਾਂ ਨੂੰ ਐਤਕੀ ਪੈਸੇ ਰਾਖਵੇਂ ਕਰਨਗੇ। ਠੀਕ ਹੈ। ਠੀਕ ਹੈ। ਤੇ ਉਹਦੇ ਲਈ ਜੇ ਨਹੀਂ ਕਿਸੇ ਨੇ ਹਜੇ ਜੇ ਕੋਈ ਕਰਾਉਣਾ ਚਾਹੁੰਦਾ ਤਾਂ ਉਹਦੀ ਤਿਆਰੀ ਕਰ ਲਓ, ਫਿਰ ਉੱਥੇ ਸਮਾਂ ਲੱਗ ਜਾਂਦਾ ਉਹਦੇ ਪੇਪਰ ਵਰਕ ਇਕੱਠਾ ਕਰਨ ਨੂੰ। ਹੂੰ ਹੂੰ ਤੇ ਪਰ ਉਹ ਓਪਨ ਜ਼ਰੂਰ ਹੋਣਗੀਆਂ। ਜਿਵੇਂ-ਜਿਵੇਂ ਨੇੜੇ ਆਉਂਦੇ ਜਾਓਗੇ ਤੇ ਆਪਾਂ ਦੱਸੀ ਚੱਲਾਂਗੇ ਆਪਣੇ ਸਰੋਤਿਆਂ ਨੂੰ ਜਾਂ ਸਾਡੇ ਗਰੁੱਪਸ 'ਚ ਵੀ ਭਾਈ ਇਹ ਗ੍ਰਾਂਟਸ ਓਪਨ ਹੋਣ ਵਾਲੀਆਂ ਨੇ। ਪਰ ਇਹ ਖੁਸ਼ਖਬਰੀ ਆਪਣੇ ਲਈ ਇਹ ਹੈ ਵੀ $100 ਮਿਲੀਅਨ ਮੇਰਾ ਐਸਟੀਮੇਟ ਆ ਇਹਨਾਂ ਦੋਨਾਂ ਪ੍ਰੋਗਰਾਮਾਂ 'ਚ ਹੋਰ ਐਡ ਹੋ ਜਾਣਾ, ਜਿਹੜਾ ਆਲਰੇਡੀ $120 ਮਿਲੀਅਨ ਪਿਛਲੇ ਸਾਲ ਐਡ ਹੋਇਆ। ਹੂੰ ਸੋ $220 ਮਿਲੀਅਨ ਵੰਡਣ ਵਾਲਾ ਹੋ ਜਾਣਾ ਜੀ। ਹੂੰ, ਤੇ ਹਿੰਮਤ ਹੈ ਜਿਹੜਾ ਕੋਈ ਲੈ ਗਿਆ। ਹਾਂ, ਕਈ ਬੰਦੇ ਇਹੋ ਜਿਹੇ ਨੇ, ਦੇਖੋ ਕੋਈ ਗ੍ਰਾਂਟ ਨਹੀਂ ਛੱਡਦੇਗੇ। ਹੂੰ, ਤੇ ਕਈ ਬੰਦੇ ਵਿਚਾਰਿਆਂ ਨੂੰ ਕਦੇ ਕੋਈ ਗ੍ਰਾਂਟ ਲਈ ਹੋਈ ਮਿਲਦੀ ਨਹੀਂ, ਕੋਈ ਨਹੀਂ, ਬਿਲਕੁਲ। ਹਨਾ। ਸੋ ਜਿਹਨੂੰ ਨਹੀਂ ਮਿਲਦੀ ਸਾਨੂੰ ਫੋਨ ਕਰੋ। ਹੂੰ ਮੈਂ ਇਹ ਗਾਰੰਟੀ ਦਵਾ ਸਕਦਾ ਵੀ ਇਹੋ ਜਿਹਾ ਸਾਡਾ ਕੋਈ ਗਰੋਅਰ ਨਹੀਂ ਹੋਊਗਾ ਜਿਹਨੂੰ ਗ੍ਰਾਂਟ ਨਾ ਦਵਾਈਏ। ਹੂੰ, ਘੱਟੋ ਘੱਟ ਇਸ ਟਾਈਮ ਆਪਣੇ ਕੋਲੇ 70-75 ਸਾਡੇ ਗਰੋਅਰਸ ਨੇ ਜਿਨ੍ਹਾਂ ਦੀਆਂ ਗ੍ਰਾਂਟਸ ਇਨ ਪ੍ਰੋਸੈਸ। ਪਹੁੰਚ ਦਾ ਫਰਕ ਹੈ ਇਹਦੇ ਵਿੱਚ, ਜਾਂ ਜਿਹੜੇ ਡਾਕੂਮੈਂਟਸ ਆਪਾਂ ਲਾਉਣੇ ਆ, ਜਾਂ ਸਾਡੀ ਅਪਰੋਚ ਜਾਂ ਸਾਡੀ ਗੱਲਬਾਤ ਦਾ ਫਰਕ ਰਹਿ ਜਾਂਦਾ, ਜਿਹੜੇ ਮਤਲਬ ਨਹੀਂ ਹਾਸਲ ਕਰ ਸਕਦੇ ਗ੍ਰਾਂਟਾਂ? ਇਹਦਾ ਇੱਕ ਤਾਂ ਜਿਹੜਾ ਸਭ ਤੋਂ ਵੱਡਾ ਇਸ਼ੂ ਤੇ ਸਾਰੇ ਡਿਪਾਰਟਮੈਂਟਸ ਇਹੀ ਆਊਟਰੀਚ ਦਾ। ਉਹਨਾਂ ਨੂੰ ਦੱਸਣਾ ਹੀ ਨਹੀਂ ਆਉਂਦਾ ਗਰੋਅਰਸ ਨੂੰ। ਉਹ ਜਾਂ ਤਾਂ ਈਮੇਲ ਭੇਜ ਦਿੰਦੇ ਆ, ਜਾਂ ਉਹ ਜੰਕ ਜੀ ਮੇਲ ਭੇਜ ਦਿੰਦੇ ਆ, ਉਹ ਬੰਦੇ ਨੂੰ ਪਤਾ ਹੀ ਨਹੀਂ ਲੱਗਦਾ। ਪਤਾ ਨਹੀਂ ਲੱਗਦਾ। ਤੇ ਹੁੰਦਾ ਕੀ ਹੈ, ਜਿਹੜੇ ਬੰਦੇ ਨੇ ਪਹਿਲਾਂ ਗ੍ਰਾਂਟਾਂ ਲਈ ਹੁੰਦੀਆਂ ਉਹੀ ਦੁਬਾਰਾ ਲਈ ਜਾਂਦੇ ਆ, ਕਿਉਂਕਿ ਉਹਨਾਂ ਨੂੰ ਪਤਾ ਹੁੰਦਾ ਵੀ ਆਹ ਡਾਕੂਮੈਂਟ ਚਾਹੀਦੇ ਆ, ਇਸ ਟਾਈਮ ਨਿਕਲਣੀ ਆ, ਆਹ ਚੀਜ਼ਾਂ ਹੈਗੀਆਂ ਨੇ। ਮੈਂ ਵੀ ਉਹਨਾਂ ਚੋਂ ਆ, ਮੈਂ ਨਹੀਂ ਕਹਿੰਦਾ ਨਹੀਂ, ਮੈਂ ਵੀ ਗ੍ਰਾਂਟਸ ਲੈਣਾ ਕਿਉਂਕਿ ਪਤਾ ਲੱਗ ਜਾਂਦਾ। ਪਰ ਜਾਣਕਾਰੀ ਦੀ ਫਰਕ ਹੈ ਨਾ, ਨੌਲੇਜ ਤੁਹਾਡੇ ਕੋਲ ਹੈਗੀ ਹੈ ਤਾਂ। ਬਿਲਕੁਲ। ਉਹੀ ਹੁਣ ਆਪਾਂ ਚੀਜ਼ਾਂ ਗਰੋਅਰਸ ਨੂੰ ਸਾਡੇ ਲਈ ਸਾਰੇ ਗਰੋਅਰਸ ਨੂੰ ਰੈਡੀ ਕਰਾਉਂਦੇ ਆ। ਠੀਕ ਹੈ। ਜਿੰਨੀ ਵੱਧ ਤੋਂ ਵੱਧ ਉਹਦਾ ਪੇਪਰ ਵਰਕ ਵੀ ਟ੍ਰੇਲ ਰੈਡੀ ਕਰਾਈ ਦੀ ਹੈ, ਕੀ ਸੋਇਲ ਸੈਂਪਲ ਤੋਂ ਲੈ ਕੇ ਸਭ ਕੁਝ ਕਰਾ ਕੇ ਦੇਈਦਾ ਉਹਨਾਂ ਦਾ, ਹਨਾ। ਤੇ ਫ੍ਰੀ ਆਫ ਕਾਸਟ ਸਰਵਿਸ ਤੁਸੀਂ ਕਿਉਂ ਨਹੀਂ ਲੈਂਦੇਗੇ? ਮੇਰਾ ਤਾਂ ਕਹਿਣ ਦਾ ਮਤਲਬ ਇਹ ਆ, ਅਸੀਂ ਵਲੰਟੀਅਰਲੀ ਤੁਹਾਨੂੰ ਦੱਸ ਰਹੇ ਆ, ਤੁਸੀਂ ਜਾ ਕੇ ਉੱਥੇ ਅਪਲਾਈ ਕਰਨਾ ਦਫ਼ਤਰ 'ਚ। ਜੇ ਨਹੀਂ ਵੀ ਕਰਨਾ, ਉਹ ਵੀ ਕੋਈ ਨਾ ਜਿਹੋ ਜਿਹਾ ਹੁੰਦਾ, ਕਈ ਆਨਲਾਈਨ ਹੀ ਉਹ ਨਾਲ ਵੀ ਕਰਵਾ ਦਿਆਂਗੇ। ਪੈਸੇ ਦੇ ਕੇ ਵੀ ਕਰ ਦਿੰਦੇ ਲੋਕ, ਸਾਰਾ ਕੁਝ ਮਤਲਬ ਜਾਇਜ਼ ਆ। ਜੇ ਤੁਸੀਂ ਥੋੜੇ ਪੈਸੇ ਦੇਣੇ ਵੀ ਪੈਂਦੇ ਆ, ਕੀ ਹਰਜਾ, ਹਨਾ। ਤੇ ਪਰ ਤੁਸੀਂ ਐਂ ਵੀ ਗ੍ਰਾਂਟਸ ਲਓ, ਆਪਦੇ ਇਨਫਰਾਸਟ੍ਰਕਚਰ ਤੇ ਕੰਮ ਕਰੋ। ਦੇਖੋ ਜਿਹੜੀਆਂ ਗ੍ਰਾਂਟਸ ਲੈਣੀਆਂ ਨੇ ਪ੍ਰਵੀਨ ਜੀ, ਉਹਦੇ ਲਈ ਇਹ ਬਹੁਤ ਵੱਡੀ ਇੰਪੋਰਟੈਂਟ ਗੱਲ ਇਹ ਆ ਵੀ ਜਿੰਨਾ ਵੀ ਤੁਸੀਂ ਪੈਸਾ ਲੈ ਰਹੇ ਆ ਨਾ, ਉਹਨੂੰ ਸਹੀ ਤਰੀਕੇ ਨਾਲ ਯੂਜ਼ ਕਰੋ। ਤੁਹਾਡੇ ਇਨਫਰਾਸਟ੍ਰਕਚਰ ਤੇ ਲੱਗਣੇ ਚਾਹੀਦੇ। ਮੈਂ ਉਦਾਹਰਨ ਦੇ ਤੌਰ ਤੇ ਆਮ ਹੀ ਕਹਿਣਾ ਹੁੰਦਾ ਵੀ ਤੁਸੀਂ ਸੋਲਰ ਹਰੇਕ ਖੇਤ ਲੱਗਿਆ ਹੋਣਾ ਚਾਹੀਦਾ, ਕਿਉਂਕਿ ਸੋਲਰ ਦਾ ਕੀ ਹੁੰਦਾ, ਸੋਲਰ ਦੀ ਤੁਹਾਨੂੰ ਪੇਮੈਂਟ ਤੁਹਾਡੇ ਇੱਕ ਤਾਂ ਤੁਹਾਡੀ ਐਸੈਟ ਦੀ ਵੈਲਿਊ ਵਧ ਗਈ, ਜਿਹੜਾ ਤੁਹਾਡਾ ਖੇਤ ਹੈ। ਬਿਲਕੁਲ ਬਿਲਕੁਲ। ਦੂਜਾ, ਤੁਸੀਂ ਉਹਨੂੰ ਡੈਪਰੀਸ਼ੀਏਟ ਕਰਨਾ, ਤੁਹਾਨੂੰ ਪੈਸੇ ਟੈਕਸ ਉਹਦਾ ਬੈਨੀਫਿਟ ਪਲੱਸ ਤੁਹਾਡੀ ਇਨਪੁਟ ਕਾਸਟ ਘਟ ਜਾਣੀ ਹੈ ਹਮੇਸ਼ਾ ਲਈ। ਇਹ ਬਹੁਤ ਜ਼ਰੂਰੀ ਹੈ। ਤੁਹਾਡੇ ਬਿਜਲੀ ਦੇ ਬਿੱਲ ਸਾਰੇ ਤਾਂ ਨਹੀਂ ਬੰਦ ਹੁੰਦੇ, ਪਰ 2 ਹਿੱਸੇ ਬੰਦ ਹੋ ਜਾਂਦੇ, ਤੀਜਾ ਹਿੱਸਾ ਰਹਿ ਜਾਂਦਾ, ਕਿਉਂਕਿ ਟਰਾਂਸਮਿਸ਼ਨ ਤੇ ਕਾਸਟ ਤੇ ਡਿਮਾਂਡ ਕਾਸਟ ਹੁੰਦੇ ਨਹੀਂ ਪੈਂਦੀ। ਤੇ ਗ੍ਰਾਂਟ ਦੇ ਵਿੱਚ 50% ਹੀ ਤੁਸੀਂ ਪਾਉਣਾ, ਇਹ ਤੁਹਾਡਾ ਹੰਬਲਾ ਹੀ ਹੈ ਨਾ, ਇੱਕ ਜੇ ਹਿੰਮਤ ਹੀ ਸਵੀਪ ਹੈ। 'ਚ ਜਿਵੇਂ ਅੱਡ ਉਹੀ ਗੱਲ ਮੈਂ ਆਪਾਂ ਪਹਿਲਾਂ ਕਹਿੰਦੇ ਸੀ, ਜੇ ਸਵੀਪ 'ਚ ਤੁਸੀਂ ਸੋਲਰ ਲਵਾਉਣੇ ਤਾਂ 100% ਉਹ 'ਚ ਕਵਰ ਕਰ ਲੈਂਦੇ ਆ। ਅੱਛਾ, ਹਨਾ, ਪਰ ਉਹਦੀ 2 ਲੱਖ ਦੀ ਕੈਪ ਆ। ਸੋ ਥੋੜਾ ਜਿਹਾ ਕੰਪਲਿਕੇਟਡ ਹੋ ਜਾਂਦਾ ਕੰਮ, ਹਰੇਕ ਐਪਲੀਕੇਸ਼ਨ ਥੋੜੀ ਜਿਹੀ ਡਿਫਰੈਂਟ ਹੁੰਦੀ ਹੈ, ਹਨਾ। ਤੇ ਪਰ ਕਹਿਣ ਦਾ ਮਤਲਬ ਇਹ ਆ ਵੀ ਤੁਸੀਂ ਛੱਡੋ ਨਾ, ਹੁਣ ਟਾਈਮ ਆ, ਹੁਣ ਅਪਲਾਈ ਕਰੋ। ਬਹੁਤ ਕ੍ਰਿਟੀਕਲ ਟਾਈਮ ਹੁੰਦਾ ਅਕਤੂਬਰ, ਨਵੰਬਰ, ਦਸੰਬਰ, ਸਾਰੇ ਹਮੇਸ਼ਾ ਅਸਿਸਟੈਂਸ ਲਈ। ਸਹੀ ਹੈ। ਤੇ ਦੂਜੀ ਗੱਲ ਇਹ ਆ ਵੀ ਦੇਖੋ, ਟਰੰਪ ਐਡਮਿਨਿਸਟ੍ਰੇਸ਼ਨ ਨੇ ਆ ਜਾਣਾ ਅਗਲੇ ਸਾਲ ਤੋਂ। ਹਾਂਜੀ, ਜਿਹੜੀ 6 ਜਨਵਰੀ ਤੋਂ, ਹਨਾ ਜਿਹੜੇ ਇਨਫਲੇਸ਼ਨ ਰਿਡਕਸ਼ਨ ਐਕਟ ਆ ਜਾਂ ਕੁਛ ਕਹੇ ਜੇ ਫ੍ਰੀ ਵੀਜ਼ਾ, ਉਹਨਾਂ ਦਾ ਰਿਸਕ ਲੱਗ ਰਿਹਾ, ਹਨਾ, ਵੀ ਉਹ ਇਹ ਉਹਨਾਂ ਨੂੰ ਕੱਟ ਕਰਨ ਦੀ ਕੋਸ਼ਿਸ਼ ਕਰਨਗੇ, ਹਨਾ। ਹਾਂਜੀ ਹਾਂਜੀ। ਤੇ ਸੋ ਇਸ ਕਰਕੇ ਅੱਜ ਹੀ ਖਬਰ ਸਵੇਰੇ ਸਾਂਝੀ ਕੀਤੀ ਹੈ ਸਰੋਤਿਆਂ ਦੇ ਨਾਲ, ਰਾਜਕਰਮਵੀਰ ਸਿੰਘ, ਮਾਫ ਕਰਨਾ, ਅਰਸ਼ਦੀਪ ਸਿੰਘ ਜੀ, ਜਿਹਦੇ ਵਿੱਚ ਦੱਸਿਆ ਗਿਆ ਵੀ ਉਹ ਜਿਹੜੇ ਉਹਨਾਂ ਦੇ ਰਾਮਾ ਸਵਾਮੀ ਹੈ ਤੇ ਇੱਕ ਉਹਨਾਂ ਦਾ ਹੋਰ
ਜਿਹੜਾ ਪ੍ਰਸ਼ਾਸਨ ਦੇ ਵਿੱਚ ਹੀ ਉਹ ਕਹਿੰਦੇ ਵੀ ਜਿਹੜੇ ਵਿਹਲੀਆਂ ਖਾ ਰਹੇ ਆ ਉਹਨਾਂ ਨੂੰ ਹੁਣ ਅਸੀਂ ਤੋਰ ਦੇਣਾ ਤੇ ਜ਼ਾਹਰ ਜੀ ਗੱਲ ਆ ਪ੍ਰੋਗਰਾਮਾਂ ਤੇ ਵੀ ਕੱਟ ਤਾਂ ਫਿਰ ਲੱਗਣਗੇ। ਬਿਲਕੁਲ ਸੋ ਉਹ ਚੀਜ਼ ਆਉਣਾ ਇਨਫਲੇਸ਼ਨ ਰਿਡਕਸ਼ਨ ਐਕਟ ਹੈ ਨਾ, ਉਹਦੇ ਚੀਜ਼ ਕੱਟ ਲੱਗਣਗੇ। ਸੋ ਆਪਣੇ ਕੋਲ ਹੁਣ ਸਮਾਂ ਉਹਨਾਂ ਪ੍ਰੋਗਰਾਮਸ ਲਈ ਅਪਲਾਈ ਕਰਨ ਦੀ। ਆਪਾਂ ਨੂੰ ਇਹ ਨਹੀਂ ਹੋਣਾ ਚਾਹੀਦਾ ਕਿਉਂਕਿ ਇਹ ਐਡਮਿਨਿਸਟ੍ਰੇਸ਼ਨ ਦੇ ਹੋਰ ਫਾਇਦੇ ਆ, ਹੋਰ ਤਰੀਕੇ ਨਾਲ ਪੈਸੇ ਬਹੁਤ ਆਉਣੇ ਫਿਰ ਆਪਾਂ ਉਹਨਾਂ ਲਈ ਰੈਡੀ ਰਹੋ। ਮੇਰਾ ਕਹਿਣ ਦਾ ਮਤਲਬ ਤਾਂ ਇਹ ਆ ਵੀ ਕੋਈ ਚੀਜ਼ ਛੱਡੋ ਨਾ ਜਿਹੜੀ ਤੁਸੀਂ ਐਲੀਜੀਬਲ ਹੈ, ਜਿਹਦੇ ਚ ਐਲੀਜੀਬਲ ਹੈ। ਬਿਲਕੁਲ ਸਹੀ ਹੈ। ਸੋ ਜੇ ਹੋਰ ਵੀ ਕਿਸੇ ਦਾ ਕੋਈ ਕੁਐਸਚਨ ਹੈ ਤਾਂ ਆਪਾਂ ਨੂੰ ਫੋਨ ਕਰਕੇ ਵੀ ਪੁੱਛ ਸਕਦੇ ਆ ਕਿਸੇ ਵੀ ਟਾਈਮ। ਜੀ ਤੇ ਜਾਂਦੇ ਜਾਂਦੇ ਆਪਾਂ ਅਰਸ਼ਦੀਪ ਸਿੰਘ ਜੀ ਕਿਸਾਨੀ ਰੁਝੇਵਿਆਂ ਦੇ ਬਾਰੇ ਗੱਲਬਾਤ ਜ਼ਰੂਰ ਕਰਦੇ ਚੱਲੀਏ। ਅੱਜ ਕੱਲ੍ਹ ਦੇ ਦਿਨਾਂ 'ਚ ਕਿਸਾਨੀ ਰੁਝੇਵੇਂ ਕੀ ਹੈ ਜੀ? ਦੇਖੋ ਰੁਝੇਵੇਂ ਅੱਜ ਕੱਲ੍ਹ ਜ਼ਿਆਦਾ ਤਾਂ ਹੁਣ ਦੇਖੋ ਬਦਾਮਾਂ ਵਾਲਿਆਂ ਦਾ ਨਟਸ ਦਾ ਤਾਂ ਸਾਰਾ ਕੰਮ ਮੁੱਕ ਗਿਆ, ਗ੍ਰੇਪਸ ਦਾ ਵੀ ਮੁੱਕ ਗਿਆ ਹੈ ਨਾ। ਉਹ ਤਾਂ ਹੁਣ ਅਗਲੇ ਸਾਲ ਦੀ ਪ੍ਰੈਪਰੇਸ਼ਨ ਤੇ ਆ। ਤੇ ਜਿਹੜਾ ਹੈਗਾ ਸਾਡੇ ਕੋਲ ਸਿਟਰਸ ਆ, ਮੈਂ ਆਪ ਸਿਟਰਸ ਦੀ ਖੇਤੀ ਕਰਦਾ ਤੇ ਸਾਡਾ ਹੁਣ ਕੰਮ ਹਾਰਵੈਸਟ ਚੱਲ ਰਹੀ ਹੈ। ਠੀਕ ਹੈ ਨਾ, ਅਸੀਂ ਪੂਰੇ ਬਿਜ਼ੀ ਹਾਂ ਤੇ ਸਿਟਰਸ ਤੇ ਸਾਰੇ ਸਿਟਰਸ ਫੈਮਿਲੀ ਦੀ ਹਾਰਵੈਸਟ ਸ਼ੁਰੂ ਹੋ ਜਾਂਦੀ ਆ ਨਵੰਬਰ 1 ਦੇ ਅਰਾਊਂਡ ਹੈ ਨਾ। ਐਤਕੀ 2 ਹਫ਼ਤੇ ਐਡਵਾਂਸ 'ਚ ਅਸੀਂ ਤੇ ਕਿਉਂਕਿ ਐਤਕੀ ਅਸੀਂ ਸ਼ੁਰੂ ਕਰ ਲਈ ਮਤਲਬ ਨਵੰਬਰ ਸ਼ੁਰੂ 'ਚ ਹੀ ਨਹੀਂ ਜ਼ਿਆਦਾ ਹੁੰਦਾ ਵੀ ਨਵੰਬਰ ਦੂਜੇ ਹਫ਼ਤੇ ਅਸੀਂ ਹਾਰਵੈਸਟ ਸ਼ੁਰੂ ਕਰਦੇ ਹਾਂ ਹੈ ਨਾ। ਸੋ 2 ਹਫ਼ਤੇ ਐਡਵਾਂਸ 'ਚ ਤੇ ਬਾਕੀ ਚੱਲ ਰਹੀ ਆ। ਹੁਣ ਦੇਖੋ ਜਿਹੜੀਆਂ ਅਰਲੀ ਵੈਰਾਈਟੀਜ਼ ਨੇ ਉਹ ਮੁੱਕ ਜਾਣੀਆਂ ਨੇ ਥੈਂਕਸਗਿਵਿੰਗ ਤੱਕ, ਫਿਰ ਮਿਡ ਵੈਰਾਈਟੀਜ਼ ਸ਼ੁਰੂ ਹੋ ਜਾਣਗੀਆਂ ਤੇ ਉਹ ਹੋਣਗੀਆਂ ਦਸੰਬਰ ਜਨਵਰੀ। ਫਿਰ ਲੇਟ ਵੈਰਾਈਟੀਜ਼ ਚੱਲ ਪੈਣੀਆਂ ਨੇ ਜਿੰਨੀਆਂ ਵੀ ਮੈਂਡਰਨ ਫੈਮਿਲੀ ਦੀਆਂ ਨੇ ਫਰਵਰੀ ਮਾਰਚ 'ਚ ਹੈ ਨਾ। ਤੇ ਲੈਮਨ ਟੁੱਟ ਰਹੇ ਆ, ਨਿੰਬੂ ਟੁੱਟ ਰਹੇ ਆ। ਨਿੰਬੂ ਸਾਡੇ ਅਗਲੇ ਹਫ਼ਤੇ ਟੁੱਟਣੇ ਸ਼ੁਰੂ ਹੋ ਜਾਣੇ ਨੇ ਹੈ ਨਾ। ਸੋ ਨਿੰਬੂਆਂ ਤਾਂ ਚਲੋ ਚੱਲਦਾ ਰਹਿੰਦਾ ਮਾਰਚ ਅਪ੍ਰੈਲ ਤੱਕ ਕਿਉਂਕਿ ਇਹਨੂੰ 2-3 ਵਾਰ ਫਲ ਆ ਜਾਂਦਾ ਬੂਟੇ ਨੂੰ। ਤੇ ਸੋ ਇਹ ਚੱਲ ਰਿਹਾ, ਸਿਟਰਸ ਵਾਲੇ ਚੱਲ ਰਹੇ ਆ ਹੁਣ ਫੁੱਲ ਜ਼ੋਰਾਂ ਤੇ ਬਾਕੀ ਥੋੜੇ ਜਿਹੇ ਬੰਦੇ ਹੁਣ ਠੰਡੇ ਪਏ ਹੋਏ ਨੇ। ਸਹੀ ਹੈ ਨਾ। ਫਿਰ ਹੁਣ ਫਰਵਰੀ 'ਚ ਜਾ ਕੇ ਕੰਮ ਨੇੜੇ ਫਿਰ ਬਿਜ਼ੀ ਹੋਊਗਾ। ਸੋ ਇਹ ਕੁਛ ਜਿਵੇਂ ਚੱਲ ਰਹੇ ਨੇ। ਬਾਕੀ ਕੰਪੋਸਟ ਦੀ ਆਪਾਂ ਗ੍ਰਾਂਟਾਂ ਦੀ ਵੀ ਗੱਲ ਕੀਤੀ ਹੈ। ਹੈਲਥੀ ਸੋਇਲ 'ਚ ਕੰਪੋਸਟ ਤੇ ਕਵਰ ਕ੍ਰੌਪ ਦੇ ਪੈਸੇ ਮਿਲ ਰਹੇ ਨੇ, ਉਹ ਲਓ। ਕਵਰ ਕ੍ਰੌਪ ਜ਼ਰੂਰੀ ਹੈ, ਜਿਹੜੇ ਲਾ ਸਕਦੇ ਆ ਜੀ ਕੰਪੋਸਟ। ਉਹ ਵੀ ਕੰਪੋਸਟ ਤਾਂ ਚਲੋ ਨੋ ਬ੍ਰੇਨਰ ਹੀ ਹਰੇਕ ਹੀ ਬੰਦਾ ਪਾਉਂਦਾ, ਪਰ ਕਵਰ ਕ੍ਰੌਪ ਡਾਕਟਰ ਰਿਆੜ ਵੀ ਆ ਕੇ ਆਪਾਂ ਨੂੰ ਬਾਰ-ਬਾਰ ਦੱਸ ਕੇ ਜਾਂਦੇ ਕੀ ਬੈਨੀਫਿਟ ਨੇ। ਸੋ ਉਹ ਕਵਰ ਕ੍ਰੌਪ ਬੀਜਣ ਦਾ ਵੀ ਹੁਣ ਸਮਾਂ ਚੱਲ ਰਿਹਾ। ਅਸੀਂ ਬੀਜਣੀ ਆ ਇਸ ਹਫ਼ਤੇ ਜਾਂ ਅਗਲੇ ਹਫ਼ਤੇ ਬੀਜ ਦਿਆਂਗੇ। ਸੋ ਇਹੋ ਜਿਹੀਆਂ ਚੀਜ਼ਾਂ ਚੱਲ ਰਹੀਆਂ ਨੇ ਖੇਤ 'ਚ। ਜੀ ਬਿਲਕੁਲ। ਤੇ ਆਉਣ ਵਾਲੇ ਜਿਹੜੇ ਦਿਨ ਨੇ ਮੰਨ ਲਓ ਆਪਾਂ ਹੁਣ ਨਵੰਬਰ ਦਾ ਜਿਹੜਾ ਅਖੀਰਲੇ ਪੜਾਅ ਦੇ ਵਿੱਚ ਹੀ ਦਾਖਲ ਹੋਣ ਵਾਲੇ ਆ, 20 ਹੋ ਜਾਣਾ ਕੱਲ੍ਹ ਤੋਂ। ਦਸੰਬਰ ਜਨਵਰੀ ਦੇ ਵਿੱਚ ਜਿਹੜੇ ਕਿਸਾਨੀ ਰੁਝੇਵੇਂ ਨੇ ਉਹ ਕੀ ਰਹਿਣਗੇ ਤੇ ਇਹ ਜਿਹੜੀਆਂ ਆਪਾਂ ਗ੍ਰਾਂਟਾਂ ਦੇ ਬਾਰੇ ਗੱਲਬਾਤ ਕਰਕੇ ਰਹੇ, ਇਹ ਕਦੋਂ ਤੱਕ ਜਿਹੜੀ ਲਾਸਟ ਤਰੀਕ ਆ ਉਹ ਅਪਲਾਈ ਕਰ ਸਕਦੇ ਆ? ਅੱਡ-ਅੱਡ ਗ੍ਰਾਂਟਾਂ ਦੀਆਂ ਦੇਖੋ ਅੱਡ-ਅੱਡ ਡੇਟਸ ਹੁੰਦੀਆਂ ਜੀ। ਜਿਹੜੀਆਂ ਤਾਂ ਕਸਪ ਵਾਲੀਆਂ ਐਪਲੀਕੇਸ਼ਨਸ ਨੇ ਉਹ ਤਾਂ ਤੁਸੀਂ ਜਦੋਂ ਮਰਜ਼ੀ ਅਪਲਾਈ ਕਰ ਦਿਓ, ਉਹ ਮਹੀਨੇ 'ਚ ਤੁਹਾਨੂੰ ਦੱਸ ਦਿੰਦੇ ਆ। ਠੀਕ ਹੈ, ਡਿਸੀਜਨ ਦੇ ਦਿੰਦੇ ਆ। ਇਹ ਰੋਲਿੰਗ ਹੁੰਦਾ ਵੀ ਜਿੰਨੇ ਚਿਰ ਉਹਨਾਂ ਕੋਲ ਪੈਸੇ ਨਹੀਂ ਮੁੱਕਦੇ ਉਹਨਾਂ ਚਿਰ ਹਰੇਕ ਮਹੀਨੇ ਉਹ ਤੁਹਾਨੂੰ ਪੈਸੇ ਅਸਾਈਨ ਕਰੀ ਜਾਂਦੇ ਹੁੰਦੇ ਆ। ਠੀਕ ਹੈ ਜੀ। ਤੇ ਜਿਹੜੀਆਂ ਹੈਗੀਆਂ NRCS ਵਾਲੀਆਂ 10 ਦਸੰਬਰ ਤੱਕ ਦਾ ਸਮਾਂ ਹੁੰਦਾ ਤੇ ਉਦੋਂ ਪਹਿਲਾਂ ਆਪਾਂ ਨੂੰ ਲਾਉਣੀਆਂ ਹੁੰਦੀਆਂ ਇਹਦੇ 'ਚ ਐਪਲੀਕੇਸ਼ਨਸ। ਫਿਰ ਉਹਨਾਂ ਨੇ ਜਨਵਰੀ 'ਚ ਰਿਵਿਊ ਕਰਨੀਆਂ, ਫਰਵਰੀ ਦੇ ਐਂਡ ਤੱਕ ਉਹ ਆਪਾਂ ਨੂੰ ਦੱਸੀ ਜਾਂਦੇ ਵੀ ਤੁਹਾਡਾ ਭਾਈ ਅਪਰੂਵ ਹੋਇਆ ਨਹੀਂ ਹੋਇਆ ਜਾਂ ਜਿਵੇਂ ਵੀ। ਤੇ ਜਿਵੇਂ ਆਪਾਂ ਦੱਸ ਚੁੱਕੇ ਹਾਂ ਰੀਪ ਦੀ ਕੁਆਟਰਲੀ ਹੁੰਦੀ ਹੈ ਤੇ ਉਹ ਦਸੰਬਰ 30-31 ਤੱਕ ਜਿਹੜਾ ਕੁਆਟਰ ਉਦੋਂ ਪਹਿਲਾਂ ਲਾ ਲਓ। ਉਦੋਂ ਬਾਅਦ 'ਚ ਵੀ ਐਪਲੀਕੇਸ਼ਨ ਤਾਂ ਲੱਗਣਗੀਆਂ, ਪਰ ਉਦੋਂ ਬਾਅਦ 'ਚ ਫਿਰ ਜਿਹੜੀ ਉਹਨਾਂ ਵਾਲਾ ਜਿਹੜਾ ਉਹ ਰਹਿ ਜਾਣੀ ਹੈ ਮੈਚਿੰਗ, ਉਹ 25% ਹੀ ਰਹਿ ਜਾਣੀ ਹੁਣ 50। ਇਹ ਕੁਆਟਰ ਦੇ ਐਂਡ ਤੱਕ। ਠੀਕ ਹੈ ਜੀ। ਸੋ ਇਹ ਇਹਨਾਂ ਦੀ ਡੈਡਲਾਈਨਸ ਤਾਂ ਮੇਨਲੀ ਇਹੀ ਨੇ ਵੱਡੀਆਂ ਗ੍ਰਾਂਟਾਂ ਦੀਆਂ। ਤੇ ਹੈਲਥੀ ਸੋਇਲ ਦੀ ਕੋਈ ਡੈਡਲਾਈਨ ਨਹੀਂ ਉਹਨਾਂ ਕੋਲ, ਪਰ ਉਹਨਾਂ ਨੇ ਇਹ ਸਾਲ ਸ਼ੁਰੂ ਕਰਾਉਣਾ ਕੰਮ। ਸੋ ਕਵਰ ਕ੍ਰੌਪ ਤੇ ਬੀਜਣ ਦਾ ਟਾਈਮ ਤਾਂ ਹੋਣੀ ਹੈ। ਸੋ ਛੇਤੀ ਤੋਂ ਛੇਤੀ ਪੈਸੇ ਬਣ ਰਹੇ ਹੁਣ, ਬਹੁਤ ਛੇਤੀ ਬਣ ਰਹੇ ਆ। ਸਾਡੀ ਇੱਕ ਐਪਲੀਕੇਸ਼ਨ ਆਪਣੇ ਗਰੋਰ ਦੀ ਅਸੀਂ ਮਿਲਾ 3 ਹਫ਼ਤੇ 'ਚ ਅਪਰੂਵ ਕਰਾ ਕੇ ਉਹਦਾ ਕੰਟਰੈਕਟ ਉਹਦੇ ਹੱਥ 'ਚ ਆ ਗਿਆ। ਕਿਆ ਬਾਤ ਹੈ, ਮਹੀਨੇ ਤੋਂ ਪਹਿਲਾਂ। ਹਾਂ, ਸੋ ਇਸ ਕਰਕੇ ਵੱਧ ਤੋਂ ਵੱਧ ਕੋਸ਼ਿਸ਼ ਕਰੋ ਵੀ ਇਹ ਗ੍ਰਾਂਟਸ ਮਿਲ ਜਾਣ। ਜਿਹੜੀ ਤੁਸੀਂ ਰੁਝੇਵਿਆਂ ਦੀ ਗੱਲ ਕੀਤੀ, ਦੇਖੋ ਸਿਆਲਾਂ 'ਚ ਨਟਸ ਤੇ ਦੂਜਿਆਂ ਦਾ ਹੁਣ ਜਿਵੇਂ ਦਸੰਬਰ 'ਚ ਬਹੁਤ ਸਲੋ ਹੋ ਜਾਂਦਾ, ਇੱਕ ਤਾਂ ਮੀਂਹ ਪੈ ਜਾਂਦੇ ਅੰਦਰ ਵੜ ਹੀ ਨਹੀਂ ਹੁੰਦਾ ਬਾਗ 'ਚ। ਤੇ ਪਰ ਜਿਹੜੀ ਪ੍ਰੈਪਰੇਸ਼ਨ ਹੋਣੀ ਆ ਉਹ ਮਹੀਨੇ ਚੱਲ ਰਹੀ ਆ ਇਹ। ਤੇ ਸਾਰਿਆਂ ਦੀ ਜਿੰਨੀ ਜਾਂ ਮਮੀ ਸ਼ੇਕ ਵਗੈਰਾ ਹੋਊਗਾ ਹੁਣ, ਸੋ ਉਹ ਪ੍ਰੋਸੈਸ ਚੱਲੂਗੀ। ਜੀ ਅਰਸ਼ਦੀਪ ਸਿੰਘ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਇਹਨਾਂ ਜਾਣਕਾਰੀਆਂ ਦੇ ਲਈ। ਠੀਕ ਹੈ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ। ਆਪਣੇ ਨਾਲ ਜੁੜੇ ਸਨ ਪੰਜਾਬੀ ਅਮਰੀਕਨ ਗਰੋਵਰਸ ਗਰੁੱਪ ਤੋਂ ਬੜੇ ਹੀ ਜਿਹੜੇ ਯਤਨਸ਼ੀਲ ਨੌਜਵਾਨ ਨੇ, ਸਰਗਰਮ ਨੌਜਵਾਨ ਨੇ, ਅਰਸ਼ਦੀਪ ਸਿੰਘ ਸਿੱਧੂ। ਖੁਦ ਵੀ ਖੇਤੀ ਕਰਦੇ ਨੇ ਤੇ ਗ੍ਰਾਂਟਸ ਦੇ ਬਾਰੇ ਤੁਹਾਨੂੰ ਜਾਣਕਾਰੀਆਂ ਦੇਣ ਦਾ ਜਿਹੜਾ ਮੰਤਵ ਸੀ ਉਹ ਇਹ ਸੀਗਾ ਕਿ ਹਰ ਕੋਈ ਜਿਹੜਾ ਪੰਜਾਬੀ ਵੀਰ ਹੈ ਜਿਹੜਾ ਐਲੀਜੀਬਲ ਹੈ ਉਹਨਾਂ ਗ੍ਰਾਂਟਸ ਦਾ ਹੱਕਦਾਰ ਹੋਵੇ, ਭਾਗੀਦਾਰ ਹੋਵੇ। ਤੇ ਜਿਵੇਂ ਇਹਨਾਂ ਨੇ ਬਹੁਤ ਸੋਹਣੀ ਗੱਲ ਕਹੀ ਹੈ ਕਿ ਇਨਫਰਾਸਟਰਕਚਰ ਤੇ ਆਪਣਾ ਜਿਹੜਾ ਪੈਸਾ ਉਹ ਧਿਆਨ ਤੇ ਪੈਸਾ ਜ਼ਰੂਰ ਖਰਚੋ, ਕਿਉਂਕਿ ਉਹ ਤੁਹਾਨੂੰ ਕਿਤੇ ਨਾ ਕਿਤੇ ਬੈਨੀਫਿਟ ਜਿਹੜਾ ਉਹ ਜ਼ਰੂਰ ਕਰਦਾ। ਖੇਤੀ ਬਾਬਤ ਆਪਣੇ ਟਰੈਕ ਕਰੋ। ਪੱਗ ਜਿਹੜੀ ਆਰਗੇਨਾਈਜੇਸ਼ਨ ਆਉਣ ਵਾਲੇ 5 ਦਸੰਬਰ ਨੂੰ ਬਹੁਤ ਹੀ ਅਹਿਮ ਇੱਕ ਜਿਹੜਾ ਮੀਟਿੰਗ ਆ ਉਹ ਕਰਨ ਜਾ ਰਹੀ ਹੈ, ਜਿਹਦੇ ਵਿੱਚ ਤੁਸੀਂ ਆਪਣੇ ਸਵਾਲ ਵੀ ਕਰ ਸਕੋਗੇ। ਬਹੁਤ ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ ਜੁੜਨ ਦੇ ਲਈ। ਪੰਜਾਬੀ DSA ਤੇ ਅਗਲਾ ਪ੍ਰੋਗਰਾਮ ਸਿਹਤ ਸੰਭਾਲ ਕੁਝ ਹੀ ਮਿੰਟਾਂ ਦੇ ਵਿੱਚ ਲੈ ਕੇ ਆਉਣਗੇ ਬਲਵਿੰਦਰ ਕੌਰ ਖਾਲਸਾ ਜੀ। ਬਹੁਤ ਬਹੁਤ ਧੰਨਵਾਦ। ਸਤਿ ਸ੍ਰੀ ਅਕਾਲ।